ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 27 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਅਕਾਲੀ ਦਲ ਦੇ ਖਿਲਾਰੇ ਤੋਂ। ਕਹਿੰਦੇ ਅਕਾਲੀ ਦਲ ਦਾ ਖਿਲਾਰਾ ਵੱਧ ਗਿਆ ਪਰ ਸਮੇਟਣ ਵਾਲਾ ਕੋਈ ਨਹੀਂ ਜਾਪਦਾ। ਬਿਲਕੁਲ ਪ੍ਰਵੀਨ ਜੀ, ਪਿਛਲੇ 2-3 ਦਿਨਾਂ ਤੋਂ ਜਿਹੋ ਜਿਹਾ ਵਰਤਾਰਾ ਪੰਜਾਬ 'ਚ ਅਕਾਲੀ ਦਲ ਦੇ ਘਰ 'ਚ ਦੇਖਣ ਨੂੰ ਮਿਲ ਰਿਹਾ ਜੀ, ਉਸ ਦਾ ਪਸਾਰਾ ਤਾਂ ਵਧੀ ਜਾਂਦਾ, ਪਾੜਾ ਤਾਂ ਵਧੀ ਜਾਂਦਾ, ਖਲਾਰਾ ਤਾਂ ਵਧੀ ਜਾਂਦਾ, ਪਰ ਉਸ ਨੂੰ ਕੋਈ ਸੂਝਵਾਨ ਲੀਡਰ ਅਜਿਹਾ ਨਹੀਂ ਹੈ ਜਿਹੜਾ ਸਾਹਮਣੇ ਆ ਕੇ ਸਮੇਟ ਲਵੇ ਜੀ। ਜ਼ਿਆਦਾਤਰ ਜਿਹੜੇ ਵੱਡੇ ਕੱਦਾਰ ਲੀਡਰ ਕਹਾਉਂਦੇ ਸੀਗੇ ਉਹ ਹੁਣ ਇਸ ਦੁਨੀਆ 'ਚ ਨਹੀਂ ਰਹੇ। ਚਾਹੇ ਜਥਾ ਸਿੰਘ ਚੌੜਾ ਦੀ ਗੱਲ ਕਰ ਲਈਏ, ਚਾਹੇ ਤਲਵੰਡੀ ਸਾਹਿਬ ਦੀ ਗੱਲ ਕਰ ਲਈਏ, ਹੈ ਨਾ, ਚਾਹੇ ਬਰਨਾਲੇ ਦੀ ਗੱਲ ਕਰ ਲਈਏ, ਚਾਹੇ ਪ੍ਰਕਾਸ਼ ਸਿੰਘ ਬਾਦਲ ਦੀ ਉਹ ਗੱਲ ਕਰ ਲਈਏ, ਹੈ ਨਾ। ਸੋ ਹਾਂ, ਢੀਂਡਸਾ ਹੋਰੀ ਨੇ, ਪਰ ਢੀਂਡਸਾ ਹੋਰੀ ਉਸ ਭੂਮਿਕਾ 'ਚ ਨਹੀਂ ਹੈਗੇ, ਉਹ ਵੀ ਕਾਫੀ ਬਜ਼ੁਰਗ ਹੋ ਗਏ ਨੇ, ਹੈ ਨਾ। ਤੇ ਪਰ ਉਹ ਤਾਂ ਖੁਦ ਆਪਣੀਆਂ ਇੱਛਾਵਾਂ ਪਾਲ ਕੇ ਉਧਰ ਪਾਲੇ 'ਚ ਜਾ ਚੁੱਕੇ ਸੀ ਪਹਿਲਾਂ ਹੀ, ਸੋ ਇਸ ਲਈ ਉੱਥੇ ਵੀ ਅਜਿਹਾ। ਹਾਂ, ਹੁਣ ਜਿਹੜੇ ਨੇ ਉਹ ਲੀਡ ਕਰ ਰਿਹਾ ਚੰਦੂ ਮਾਜਰਾ ਜੀ, ਉਹ ਲੀਡ ਕਰ ਰਹੀ ਹੈ ਬੀਬੀ ਜਗੀਰ ਕੌਰ, ਉਹ ਲੀਡ ਕਰ ਰਿਹਾ ਰਖੜਾ ਹੋਰੀ, ਮਲੂਕਾ ਹੋਰੀ, ਹੈ ਨਾ। ਸੋ ਇਹ ਤਰ੍ਹਾਂ ਇੱਕ ਪਾਸੇ ਨੇ ਤੇ ਦੂਏ ਪਾਸੇ ਦਲਜੀਤ ਸਿੰਘ ਚੀਮਾ ਹੋਰੀ ਉੱਧਰ ਬੈਠੇ ਨੇ, ਭੁੰਦੜ ਹੋਰੀ ਉੱਧਰ ਬੈਠੇ ਨੇ, ਹੈ ਨਾ। ਤੇ ਸੁਖਬੀਰ ਸਿੰਘ ਬਾਦਲ ਮਤਲਬ ਆਪਣੀ ਕੁਰਸੀ ਬਚਾਉਣ ਦੀ ਕਵਾਇਦ ਨੇ ਤੇ ਇਹ ਕਹਿੰਦੇ ਅਸੀਂ ਕੁਰਸੀ ਲੈਣੀ ਨਹੀਂ, ਅਸੀਂ ਪ੍ਰਧਾਨ ਬਣਨਾ ਨਹੀਂ, ਹੈ ਨਾ, ਪਰ ਮਤਲਬ ਸੁਖਬੀਰ ਬਾਦਲ ਤਿਆਗ ਦੀ ਭਾਵਨਾ ਦਿਖਾਉਣ। ਸੋ ਇਹ ਸਾਰੇ ਦੇ ਵਿੱਚ ਨਾ ਤਾਂ ਅਜੇ ਤੱਕ ਕੋਈ ਉਸ ਨੁਕਤੇ ਨੂੰ ਫੜ ਰਿਹਾ ਕਿ ਭਾਈ ਅਕਾਲੀ ਦਲ ਦਾ ਨਿਘਾਰ ਦਾ ਕਾਰਨ ਕੀ ਹੈ, ਬਿਲਕੁਲ ਸਹੀ, ਨਾ ਹੀ ਉਸ ਨੁਕਤੇ ਨੂੰ ਦਰੁਸਤ ਕਰਨ ਦੀ ਕੋਈ ਰਣਨੀਤੀ ਘੜ ਰਿਹਾ ਕਿ ਆਪਾਂ ਲੋਕਾਂ ਦੇ ਮਨਾਂ 'ਚ ਮੁੜ ਕੇ ਥਾਂ ਬਣਾਉਣੀ ਕਿਵੇਂ ਹੈ। ਲੈ ਦੇ ਕੇ ਸਿਰਫ ਖਿੱਚੋਤਾਣ ਕੀ ਹੈ ਕਿ ਉਹ ਛੱਡੇ ਤੇ ਮੈਂ ਬਣਾ। ਉਹ ਉਧਰ ਉਹ ਕਹੀ ਜਾਂਦੇ ਕਿ ਅਸੀਂ ਤਾਂ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਅੱਗੇ ਵਧਾਇਆ, ਅਸੀਂ ਤਾਂ ਬੀਬੀ ਖਾਲੜਾ ਦਾ ਨਾਮ ਅੱਗੇ ਵਧਾਇਆ ਪ੍ਰਧਾਨਗੀ ਲਈ, ਅਸੀਂ ਤਾਂ ਅਯਾਲੀ ਬਾਰੇ ਵੀ ਸੋਚਦੇ ਹਾਂ ਪ੍ਰਧਾਨਗੀ ਲਈ। ਇੱਧਰ ਇਹ ਕਹਿੰਦੇ ਜਿਹੜੇ ਇਹ ਕਹਿੰਦੇ ਅਸੀਂ ਨਹੀਂ ਪ੍ਰਧਾਨ ਬਣਨਾ, ਦਲਜੀਤ ਚੀਮਾ ਕਹਿੰਦੇ ਉਹ ਸਾਰੀ ਪ੍ਰਧਾਨ ਬਣਨਾ ਚਾਹੁੰਦੇ, ਕਹਿੰਦੇ ਅਸਲੀ ਲੜਾਈ ਇਹ ਹੈ। ਮਤਲਬ ਲੈ ਦੇ ਕੇ ਸਾਰੇ ਅਹੁਦਿਆਂ ਦੀ ਉਹ ਗੱਲ ਕਰ ਰਹੇ ਆ। ਅਕਾਲੀ ਦਲ ਦੀ ਇਸ ਦੁਰਦਸ਼ਾ ਦੀ ਗੱਲ ਕਿਉਂ ਨਹੀਂ ਕਿਤੇ ਹੋ ਰਹੀ? ਨਹੀਂ ਹੋ ਰਹੀ, ਬਿਲਕੁਲ ਸਹੀ। ਔਰ ਨਾ ਹੀ ਇਹ ਗੱਲ ਪ੍ਰਵੀਨ ਜੀ ਮੀਡੀਆ ਕਰ ਰਿਹਾ। ਮਤਲਬ ਮੀਡੀਆ ਵੀ ਮਾਈਕ ਲਾਉਂਦਾ ਮੂਹਰੇ ਚੰਦੂ ਮਾਜਰੇ ਦਾ ਬਿਆਨ, ਉਹਦੇ ਜਵਾਬ ਦੇ ਚੀਮੇ ਦਾ ਬਿਆਨ, ਉਧਰ ਜੀ ਉਮੀਦਵਾਰ ਦਾ ਬਿਆਨ, ਇੱਧਰ ਡਾਕਟਰ ਸੁੱਖੀ ਦਾ ਬਿਆਨ, ਹੈ ਨਾ, ਉਧਰੋਂ ਜੀ ਚੰਦੂ ਮਾਜਰੇ ਦਾ ਬਿਆਨ, ਇੱਧਰ ਸੁਖਬੀਰ ਦੀ ਟਿੱਪਣੀ, ਹਰਸਿਮਰਤ ਦਿੱਲੀ ਬੋਲ ਰਹੀ ਹੈ। ਸਿਰਫ ਤੇ ਸਿਰਫ ਆਹ ਕੁਝ ਚੱਲ ਰਿਹਾ। ਬਿਲਕੁਲ ਸਹੀ। ਆਪਾਂ ਲੰਮੇ ਸਮੇਂ ਤੋਂ ਗੱਲ ਕਰਦੇ ਰਹੇ ਹਾਂ ਕਿ ਖੇਤਰੀ ਪਾਰਟੀ ਦਾ ਸੂਬਾਈ ਤੌਰ ਤੇ ਬਹੁਤ ਹਿਤਕਾਰੀ ਹੁੰਦਾ ਜਿਉਂਦਿਆਂ ਰਹਿਣਾ। ਸੂਬੇ ਦੇ ਹੱਕਾਂ ਹਕੂਕਾਂ ਲਈ ਕਿਸੇ ਵੀ ਖੇਤਰੀ ਪਾਰਟੀ ਦਾ ਜਿਉਂਦਿਆਂ ਰਹਿਣਾ ਬਹੁਤ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਕਿ ਉਹ ਸੱਤਾ 'ਚ ਆਵੇ, ਹਾਂਜੀ ਹਾਂਜੀ ਬਿਲਕੁਲ, ਪਰ ਉਹ ਮਰੀ ਨਾ ਹੋਵੇ, ਉਹ 'ਚ ਜਾਨ ਹੋਵੇ, ਉਹ ਜਿਉਂਦੀ ਹੋਵੇ। ਉਹ ਲੋਕਾਂ ਦੀ ਲੜਾਈ, ਜਿਹੜੇ ਧਰਨੇ ਮੁਜ਼ਾਹਰੇ ਜਥੇਬੰਦੀਆਂ ਨੂੰ ਲਾਉਣੇ ਪੈਂਦੇ ਨੇ, ਹੈ ਨਾ, ਮਜ਼ਦੂਰਾਂ ਨੂੰ ਲਾਉਣੇ ਪੈਂਦੇ ਨੇ, ਦੁਕਾਨਦਾਰਾਂ ਨੂੰ ਲਾਉਣੇ ਪੈਂਦੇ ਨੇ, ਉਹ ਲੜਾਈ ਖੇਤਰੀ ਪਾਰਟੀਆਂ ਨੇ ਲੜਨੀ ਹੁੰਦੀ ਹੈ ਅਸਲ 'ਚ। ਸਹੀ, ਬਿਲਕੁਲ ਸਹੀ। ਸੋ ਪਰ ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਲੋਕ ਲੜਾਈ ਲੜਦਾ ਨਜ਼ਰ ਹੀ ਨਹੀਂ ਆਇਆ। ਜਿਹੜਾ ਜੰਮਿਆ ਹੀ ਅੰਦੋਲਨ 'ਚੋਂ ਸੀ, ਘੋਲਾਂ 'ਚੋਂ ਸੀ ਜੀ, ਹੈ ਨਾ। ਉਹਨਾਂ ਲਹਿਰਾਂ 'ਚੋਂ ਜੰਮਣ ਵਾਲੀ ਪਾਰਟੀ ਜਦੋਂ ਏਸੀ ਕਮਰਿਆਂ 'ਚ ਬੈਠ ਕੇ ਮੀਟਿੰਗਾਂ ਕਰਨ ਲੱਗ ਪਈ, ਲੋਕਾਂ ਤੋਂ ਦੂਰ ਹੋ ਗਈ ਤੇ ਫਿਰ ਲੋਕਾਂ ਨੇ ਵੀ ਦੂਰ ਕਰਤੀ। ਹੁਣ ਅੱਜ ਸਥਿਤੀ ਇਹ ਹੋਈ ਕਿ ਸੁਖਬੀਰ ਬਾਦਲ ਨੂੰ ਪਹਿਲੇ ਦਿਨ ਲੱਗਿਆ ਜਦੋਂ ਚੰਦੂ ਮਾਜਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਮੇਰੀ ਕੁਰਸੀ ਗਈ ਜੀ। ਪਰ ਪ੍ਰਵੀਨ ਜੀ, ਚੰਡੀਗੜ੍ਹ ਦੇ ਜਿਸ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਮੀਟਿੰਗ ਹੁੰਦੀ ਸੀ, ਉੱਥੇ ਸੁਖਬੀਰ ਬਾਦਲ ਦੀ ਕੁਰਸੀ ਦੇ ਆਲੇ ਦੁਆਲੇ ਜਿਹੜੇ ਲੀਡਰ ਬੈਠਦੇ ਸੀ, ਉਹਨਾਂ ਦੇ ਪਿੱਛੇ ਕੰਧ ਦੇ ਨਾਲ ਲੱਗੀਆਂ ਹੋਈਆਂ ਕੁਰਸੀਆਂ ਹੁੰਦੀਆਂ ਸੀ ਜਿਹੜੀਆਂ ਮੇਜ਼ ਤੇ ਨਾਲ ਨਹੀਂ ਲੱਗੀਆਂ ਸੀ, ਦੂਸਰੀ ਲਾਈਨ 'ਚ ਲੱਗੀਆਂ ਹੁੰਦੀਆਂ ਸੀ।
ਜਿਹੜੇ ਲੀਡਰ ਉਹ ਕੰਧ ਵਾਲੀਆਂ ਕੁਰਸੀਆਂ ਤੇ ਬੈਠੇ ਸੀ ਉਹ ਹੁਣ ਮੇਜ਼ ਵਾਲੀਆਂ ਕੁਰਸੀਆਂ ਤੇ ਆ ਗਏ, ਕਿਉਂਕਿ ਮੁਰਲੀ ਲਾਈਨ ਤਾਂ ਸਾਰੀ ਉੱਠ ਕੇ ਜਲੰਧਰ ਬੈਠ ਗਈ ਜਾ ਕੇ। ਬਿਲਕੁਲ ਸਹੀ ਹੈ। ਤੋ ਉਹ ਹੁਣ ਮੇਜ਼ ਤੇ ਕੂਣੀਆਂ ਰੱਖ ਕੇ ਸੁਖਬੀਰ ਬਾਦਲ ਜਿਹਨੂੰ ਕਹਿ ਰਹੇ ਨੇ ਕਿ ਮਸਾਂ ਤਾਂ ਸਾਨੂੰ ਮੂਹਰੇ ਆਉਣ ਦਾ ਮੌਕਾ ਮਿਲਿਆ ਜਨਾਬ, ਹੁਣ ਸਾਡੇ ਤੇ ਭਰੋਸਾ ਕਰਕੇ ਦੇਖੋ। ਉਹਨਾਂ ਦੇ ਬਹੁਤ ਭਰੋਸਾ ਕਰ ਲਿਆ ਸੀ ਤੇ ਕਹਿੰਦੇ ਸੁਖਬੀਰ ਬਾਦਲ ਬਾਗੋ ਬਾਗ ਹੈ। ਹੁਣ ਲੱਗਦਾ ਕਿ ਬਹੁ ਗਿਣਤੀ ਜ਼ਿਲ੍ਹਾ ਪ੍ਰਧਾਨ ਵੀ ਮੇਰੇ ਕੋਲ ਨੇ, ਬਹੁ ਗਿਣਤੀ ਹਲਕਾ ਇੰਚਾਰਜ ਵੀ ਮੇਰੇ ਕੋਲ ਨੇ, ਕਾਰਜਕਾਰਨੀ ਦੇ ਬਹੁ ਗਿਣਤੀ ਮੈਂਬਰ ਵੀ ਮੇਰੇ ਕੋਲ ਨੇ, ਸਾਰੀ ਕਮੇਟੀ ਦੇ ਜ਼ਿਆਦਾ ਨੁਮਾਇੰਦੇ ਵੀ ਮੇਰੇ ਕੋਲ ਨੇ, ਤੇ ਉੱਧਰ ਜਿਹੜੇ ਗਏ ਨੇ ਕੋਈ ਗੱਲ ਨਹੀਂ, ਫਿਰ ਮੇਰੀ ਕੁਰਸੀ ਤਾਂ ਬਚੀ ਹੋਈ ਹੈ। ਤੇ ਸੁਖਬੀਰ ਬਾਦਲ ਨੂੰ ਅੱਜ ਦੀ ਤਰੀਕ ਲੱਗ ਰਿਹਾ ਕਿ ਮੇਰੀ ਕੁਰਸੀ ਬਚ ਗਈ ਜੀ। ਪਰ ਵਿਰੋਧੀ ਧਿਰ ਜਿਹੜੀ ਵਿੱਚੋਂ ਹੀ ਨਿਕਲੀ ਆ, ਅਜੇ ਆਪਣੇ ਆਪ ਨੂੰ ਅਸਲੀ ਅਕਾਲੀ ਜਾਂ ਟਕਸਾਲੀ ਅਕਾਲੀ ਦੱਸ ਰਹੀ ਆ, ਉਹਨਾਂ ਦਾ ਮਿਸ਼ਨ ਕੁਰਸੀ ਹੋ ਸਕਦਾ, ਪਰ ਭਾਜਪਾ ਦਾ ਮਿਸ਼ਨ ਹੁਣ ਇਹਨਾਂ ਨੂੰ ਦਰੜ ਕੇ ਪੰਜਾਬ 'ਚ ਸੱਤਾ ਹਾਸਲ ਕਰਨਾ ਜੀ। ਤੇ ਇਹ ਉਸੇ ਚੋਂ ਪਿਆ ਖਾਨਾ ਜੰਗੀ ਹੈ। ਹਾਂ, ਪਰ ਇੱਕ ਦੂਸਰੇ ਨੂੰ ਕੱਲ ਚੰਦੂ ਮਾਜਰੇ ਉਹਨਾਂ ਨੂੰ ਮੈਂ ਸੁਣ ਰਿਹਾ ਸੀ, ਉਹ ਕਹਿ ਰਹੇ ਸੀ ਕਿ ਇਹ ਸਾਨੂੰ ਕਹੀ ਜਾਂਦੇ ਨੇ ਕਿ ਭਾਜਪਾ ਕੰਨੀ ਉਹ ਖੇਡ ਰਹੇ ਆ, ਹੈ ਨਾ, ਜਦੋਂ ਤੁਸੀਂ ਵਜ਼ੀਰੀਆਂ ਲੈਣ ਜਾਂਦੇ ਸੀ, ਜਦੋਂ ਤੁਸੀਂ ਅਹੁਦੇ ਮਾਣੇ, ਜਦੋਂ ਤੁਸੀਂ ਆਹ ਲਿਆ, ਤਾਂ ਫਿਰ ਜਦ ਭਾਜਪਾ ਨਾਲ ਸਾਥ ਨਹੀਂ ਸੀ, ਹੁਣ ਸਾਡੀ ਵੱਲ ਨੂੰ ਤੁਸੀਂ ਐਂ ਕਹਿੰਦੇ ਹੋ। ਜਦੋਂ 3 ਕਾਨੂੰਨਾਂ ਦੇ ਉੱਤੇ ਕਹਿੰਦੇ ਅਸੀਂ ਤਾਂ ਕਾਰਜਕਾਰਨੀ 'ਚ ਪਾਇਆ ਸੀਗਾ ਕਿ ਨਹੀਂ ਵੀ ਇਹਨੂੰ ਨਾ ਸਹੀ, ਇਹਦੇ ਨਾਲ ਨਾ ਖੜੋ, ਪਰ ਤੁਸੀਂ ਉੱਥੇ ਮੀਟਿੰਗ 'ਚ ਖੜੇ ਜੀ ਕੈਬਨਿਟ 'ਚ। ਤੋਂ ਪੂਰੀ ਤਰ੍ਹਾਂ ਹੁਣ ਸਾਰੇ ਗੁਨਾਹਾਂ ਦਾ ਠਿਕਰਾ ਸੁਖਬੀਰ ਬਾਦਲ ਦੇ ਸਿਰ ਤੇ ਭਰਨਾ ਚਾਹੁੰਦੇ ਆ। ਮੈਂ ਕਹਿੰਦਾ ਸੁਖਬੀਰ ਬਾਦਲ ਪ੍ਰਧਾਨ ਦੇ ਨਾਤੇ ਉਹਦੀ ਜ਼ਿੰਮੇਵਾਰੀ ਬਣਦੀ ਹੈ, ਬਿਲਕੁਲ, ਹੈ ਨਾ। ਉਸ ਨੂੰ ਤਾਂ ਪਹਿਲੇ ਦਿਨ ਹੀ, ਪਹਿਲੀ ਹਾਰ ਤੋਂ ਬਾਅਦ ਹੀ ਜਾਂ ਕਿਸਾਨ ਅੰਦੋਲਨ ਦੇ ਉਸ ਕਾਰੇ ਤੋਂ ਬਾਅਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ, ਹੈ ਨਾ। ਪਰ ਜੇ ਉਹਨੇ ਨਹੀਂ ਦਿੱਤਾ ਤੇ ਤੁਸੀਂ ਵੀ ਤਾਂ ਨਾਲ ਸੀ। ਜੇ ਇਹੀ ਗੱਲ ਹੁੰਦੀ ਕਿ ਬਾਹਰ ਆ ਕੇ ਦੁੱਧ ਉੱਤੇ ਹੋਣਾ, ਫਿਰ ਤਾਂ ਸੁਖਦੇਵ ਸਿੰਘ ਢੀਂਡਸਾ ਹੁਣ ਨੂੰ ਪ੍ਰਵਾਨ ਹੋਇਆ ਹੁੰਦਾ ਪੰਜਾਬ 'ਚ। ਹਾਂਜੀ ਹਾਂਜੀ, ਬਿਲਕੁਲ। ਜੇਕਰ ਇਹੀ ਬਗਾਵਤ ਹੀ ਹੱਲ ਹੁੰਦੀ, ਫਿਰ ਤਾਂ ਬੀਬੀ ਜਗੀਰ ਕੌਰ ਪ੍ਰਧਾਨ ਬਣੀ ਹੁੰਦੀ। ਸਾਰਾ ਜ਼ੋਰ ਲਾਇਆ, ਸਭ ਨੂੰ ਪਤਾ ਹੈ ਕਿ ਢੀਂਡਸਾ ਥੋੜਾ ਲੜਿਆ ਸੀ, ਭਾਜਪਾ ਲੜੀ ਸੀ, ਜਗੀਰ ਕੌਰ ਥੋੜਾ ਲੜੀ ਸੀ, ਭਾਜਪਾ ਲੜੀ ਸੀ, ਸਭ ਨੂੰ ਪਤਾ ਹੈ। ਕਮੇਟੀ ਚੋਣ ਵੀ ਲੜੀ, ਉਹੀ ਭਾਜਪਾ ਹਰਸਿਮਰਤ ਨੂੰ ਰੁਤਬੇ ਦਿੰਦੀ ਸੀ, ਉਹੀ ਭਾਜਪਾ ਤੁਹਾਨੂੰ ਪ੍ਰਧਾਨੀਆਂ ਦਿਵਾਉਣ ਨੂੰ ਫਿਰਦੀ ਹੈ। ਤੋ ਭਾਜਪਾ ਨੂੰ ਪੰਜਾਬ ਦੇ ਵਿੱਚ ਮੋਢਿਆਂ ਤੇ ਚੜਾ ਕੇ ਲਿਆਇਆ ਕੌਣ? ਤੁਸੀਂ ਸਾਰੇ। ਤੇ ਜੇ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਆਪਣੀ ਹਰਸਿਮਰਤ ਕੌਰ ਬਾਦਲ ਲਈ ਮਤਲਬ ਕਰ ਰਹੇ ਸੀਗੇ ਸਾਰੀ ਜ਼ੋਰ ਜਮਾਇਸ਼ ਕਿ ਹਾਂ ਇਸੇ ਨੂੰ ਉਹਦਾ ਮਿਲੇ, ਹੋਰ ਕਿਸੇ ਨੂੰ ਨਾ ਮਿਲੇ, ਤਾਂ ਚੰਦੂ ਮਾਜਰਾ ਸਾਹਿਬ ਤੁਸੀਂ ਵੀ ਤਾਂ ਸਭ ਤੋਂ ਵੱਧ ਦਿੱਲੀ ਜਾ ਕੇ ਬੀਜੇਪੀ ਦੀਆਂ ਬੈਠਕਾਂ 'ਚ ਬੈਠਦੇ ਰਹੇ ਹੋ, ਡਰਾਇੰਗ ਰੂਮਾਂ 'ਚ ਬੈਠਦੇ ਰਹੇ ਹੋ, ਸਾਰਿਆਂ ਨੂੰ ਪਤਾ, ਬਿਲਕੁਲ ਸਹੀ ਹੈ ਨਾ। ਸੋ ਇਸ ਲਈ ਕੋਈ ਵੀ ਦੁੱਤੋਤਾ ਨਹੀਂ ਆ, ਸਭ ਨੇ ਭਾਜਪਾ ਦੇ ਗੱਠਜੋੜ 'ਚ ਵੀ ਆਨੰਦ ਮਾਣਿਆ, ਰੁਤਬੇ ਅਹੁਦੇ ਮਾਣੇ ਨੇ, ਅੱਜ ਸਾਰੇ ਦੁੱਤੋਤੇ ਹੁਣ ਨੂੰ ਫਿਰਦੇ ਨੇ, ਪਰ ਪੰਜਾਬ ਦੋਏ ਧਿਰਾਂ ਤੇ ਭਰੋਸਾ ਨਹੀਂ ਕਰ ਰਿਹਾ ਜੀ। ਬਿਲਕੁਲ। ਔਰ ਇਸ ਭਰੋਸੇ ਨੂੰ ਹਾਸਲ ਕਰਨ ਦੀ ਸ਼ਿੱਦਤ ਦੋਨਾਂ ਧਿਰਾਂ ਚੋਂ ਕਿਸੇ 'ਚ ਵੀ ਨਜ਼ਰ ਨਹੀਂ ਆ ਰਹੀ। ਮਸਲਾ ਇੱਥੇ ਆ ਸਰ। ਸੋ ਇਸ ਲਈ ਉਹੇ ਜਿਹਾ ਕੋਈ ਸਿਆਣਾ ਲੀਡਰ ਅੱਜ ਦੀ ਤਰੀਕ ਦੇ ਵਿੱਚ ਨਹੀਂ ਦਿਖ ਰਿਹਾ, ਜ਼ਰੂਰੀ ਨਹੀਂ ਉਹ ਅਕਾਲੀ ਦਲ 'ਚੋਂ ਹੀ ਹੋਵੇ, ਉਹ ਪੰਜਾਬ ਦੇ ਕਿਸੇ ਸੰਗਠਨ ਦਾ ਕੋਈ ਆਗੂ ਵੀ ਹੋ ਸਕਦਾ, ਉਹ ਧਾਰਮਿਕ ਜਮਾਤ 'ਚੋਂ ਵੀ ਕੋਈ ਹੋ ਸਕਦਾ, ਜਥੇਦਾਰ ਸਾਹਿਬਾਨਾਂ 'ਚੋਂ ਵੀ ਕੋਈ ਹੋ ਸਕਦਾ, ਹੈ ਨਾ, ਉਹ ਸ਼੍ਰੋਮਣੀ ਕਮੇਟੀ 'ਚੋਂ ਵੀ ਕੋਈ ਹੋ ਸਕਦਾ। ਪਰ ਸਵਾਲ ਇਹ ਹੈ ਕਿ ਮੰਨੂਗਾ ਕੌਣ ਉਹਦੀ, ਤੇ ਸਵਾਲ ਕੋਈ ਇਹੋ ਜਿਹਾ ਚਿਹਰਾ ਦਿਖਦਾ ਵੀ ਨਹੀਂ ਇੰਨੀ, ਮਤਲਬ ਕਿ ਜਿਹੜਾ ਇਹਨਾਂ ਸਾਰਿਆਂ ਨੂੰ ਇਕੱਠਾ ਕਰ ਲਵੇ। ਤੇ ਕੀ ਹੁਣ ਸੱਚਮੁੱਚ ਚਾਹੇ ਜਲੰਧਰ ਵਾਲੀ ਤੇ ਚਾਹੇ ਚੰਡੀਗੜ੍ਹ ਵਾਲੀ, ਇਹਨਾਂ ਟੀਮ ਨੂੰ ਛੱਡ ਕੇ ਨਵੀਂ ਹਰਿਆਵਲ ਦਸਤਾ ਉੱਠਣਾ ਚਾਹੀਦਾ ਅਕਾਲੀ ਦਲ ਦਾ? ਕੀ ਇਹ ਲੋੜ ਹੈ? ਜਾਂ ਇਹਨਾਂ ਨੂੰ ਹੀ ਮੁੜ ਕੇ ਫਿਰ ਜਦੋਂ ਤੱਕ ਅਕਾਲੀ ਦਲ ਜਿਹੜਾ ਮਰਜ਼ੀ ਆਵੇ ਧਰਾਤਲ ਤੇ ਉਤਰ ਕੇ ਲੋਕਾਂ ਦੇ ਮਨ ਨੂੰ ਪੜ੍ਹ ਕੇ ਪੰਜਾਬ ਦੇ ਹਿੱਤ ਦੇ ਮੁੱਦਿਆਂ ਤੇ ਸਾਹਮਣੇ ਨਹੀਂ ਆਉਂਦਾ, ਹੈ ਨਾ, ਤਦ ਤੱਕ ਇਹ ਟੈਂਪਰੇਰੀ ਤਰੀਕੇ ਨਾਲ ਨਹੀਂ ਸਰਨਾ ਕਿ ਹਾਂਜੀ ਅੰਮ੍ਰਿਤਪਾਲ ਵਾਲਾ ਮਸਲਾ ਸੀ ਤਾਂ ਉਹਨੂੰ ਸਮਰਥਨ ਦੇਣ ਦੇ ਤਾਂ ਸ਼ਾਇਦ ਸਾਡੇ ਪੈਰ ਲੱਗ ਜਾਂਦੇ, ਹੈ ਨਾ, ਸਰਬਜੀਤ ਦੇ ਥਾਂ ਦੇ ਉੱਤੇ ਸਾਹਮਣੇ ਉਮੀਦਵਾਰ ਨਾ ਖੜਾ ਕਰਦੇ ਤਾਂ ਸ਼ਾਇਦ ਸਾਡੇ ਪੈਰ ਲੱਗ ਜਾਂਦੇ। ਹੁਣ ਇਹ ਟੈਂਪਰੇਰੀ ਨਹੀਂ, ਪੰਜਾਬ ਦੇ ਹਿੱਤਾਂ ਦੀ ਜਿਹੜੇ ਹੁਣ ਤੁਸੀਂ ਸਵਾਲ ਦੱਸੋ, ਇਹ ਹੁਣ ਕਹਿੰਦੇ ਜੀ ਇਹ ਜਿਹੜੇ ਇਹਦੇ ਨਾਲ ਨੇ ਸੁਖਬੀਰ ਬਾਦਲ ਦੇ ਨਾਲ, ਉਹ ਮੀਡੀਆ 'ਚ ਕਹੀ ਜਾਂਦੇ ਜੀ ਹੁਣ ਤਾਂ ਸਮਝੌਤਾ ਉਦਣ ਕਰਾਂਗੇ ਜਿੱਦਣ ਜੀ ਨਹਿਰੀ ਪਾਣੀ ਵਾਲਾ ਮਸਲਾ ਹੱਲ ਹੋ ਗਿਆ, ਜਿੱਦਣ ਚੰਡੀਗੜ੍ਹ ਮਿਲ ਗਿਆ ਜੀ ਉਦਣ ਕਰਾਂਗੇ ਜੀ, ਹੈ ਨਾ, ਉਹ ਤੋਂ ਪਹਿਲਾਂ ਤਾਂ ਸੋਚ ਹੀ ਨਹੀਂ ਸਕਦੇ। ਹੁਣ ਤਾਂ ਜੀ ਪਹਿਲਾਂ ਪੰਜਾਬ ਦੇ ਕਿਸਾਨਾਂ ਦਾ ਮਸਲੇ ਹੱਲ ਕਰ, ਕਿ ਪਹਿਲਾਂ ਕਿੰਨੇ ਚੰਡੀਗੜ੍ਹ ਲੈ ਲਏ ਤੁਸੀਂ? ਸਹੀ ਹੈ, ਬਿਲਕੁਲ। ਪਹਿਲਾਂ ਕਿੰਨੇ ਪਾਣੀਆਂ ਦੇ ਮਸਲੇ ਤੇ ਹੱਲ ਕਰ ਲਏ। ਸੋ ਇਸ ਲਈ ਸਾਰੇ ਅਹੁਦਿਆਂ ਦੀ ਲੜਾਈ 'ਚ ਸੀ, ਕੋਈ ਅਕਾਲੀ ਦਲ ਨੂੰ ਬਚਾਉਣ ਦੀ, ਉਸ ਨੂੰ ਮੁੜ ਕੇ ਲੋਕਾਂ 'ਚ ਖੜੇ ਕਰਨ ਦੀ ਲੜਾਈ ਨਹੀਂ ਲੜ ਰਿਹਾ। ਇਸ ਗੱਲ ਤੇ ਤਾਂ ਕੋਈ ਆ ਹੀ ਨਹੀਂ ਰਿਹਾ ਕਿ ਭਾਈ ਜਿਹੜੀਆਂ 56 ਸੀਟਾਂ ਸੀ ਉਹ ਅੱਜ 3 ਤੇ ਕਿਉਂ ਆ ਗਈਆਂ, ਜਿਹੜੀਆਂ ਕਿਸੇ ਸਮੇਂ ਮਤਲਬ ਕਿ 4 ਵੀ ਸੀ, 2014 'ਚ 4 ਲੋਕ ਸਭਾ ਸੀਟਾਂ ਸੀ,
4 ਵੀ ਬਹੁਤ ਘੱਟ ਹੈ ਅਕਾਲੀ ਦਲ ਦੇ ਹਵਾਲੇ ਨਾਲ। ਅੱਜ ਉਹ 1 ਤੇ ਕਿਉਂ ਹੈ ਨਾ? ਜਿਹੜਾ ਵੋਟ ਬੈਂਕ 2012 ਦੇ ਵਿੱਚ 34% ਸੀ, ਅੱਜ ਉਹ 13% ਕਿਉਂ ਹੈ? ਇਸ ਗੱਲ ਦੀ ਆ 3 ਦਿਨਾਂ ਦੇ ਪਏ ਖਿਲਾਰੇ ਚੋਂ ਮੈਨੂੰ ਦੱਸ ਦਿਓ ਜੇ ਕਿਸੇ ਨੇ ਵੀ ਇਹਦੀ ਫਿਕਰਮੰਦੀ ਕੀਤੀ ਹੋਵੇ। ਜੀ ਜੀ। ਹੁਣ ਕਹਿੰਦੇ ਜੀ ਉਮੀਦਵਾਰ ਵੀ ਸਾਡਾ ਨਹੀਂ, ਸੁਖਬੀਰ ਹੋਣੀ ਕਹਿੰਦੇ ਹੁੰਦਾ ਉਹ ਅਕਾਲੀ ਉਮੀਦਵਾਰ ਵੀ ਸਾਡਾ ਨਹੀਂ ਜਲੰਧਰ ਵਾਲਾ, ਤਾਂ ਅਸੀਂ ਤਾਂ ਹੁਣ ਬੱਸ ਵਾਲੇ ਉਮੀਦਵਾਰ ਨੂੰ ਸਮਰਥਨ ਦੇਵਾਂਗੇ। ਅੱਛਾ, ਤੇ ਜੇ ਇਹੀ ਕਰਨਾ ਹੁੰਦਾ ਤੇ ਤੁਸੀਂ ਲੋਕ ਸਭਾ ਚੋਣਾਂ 'ਚ ਵੀ ਕਰਦੇ, ਤੇ ਜਲੰਧਰ ਲੋਕ ਸਭਾ ਸੀਟ ਤੇ ਜਦ ਵੀ ਉਸੇ ਨੂੰ ਦਿੰਦੇ, ਜਿਮਨੀ ਚੋਣ 'ਚ ਵੀ ਉਸੇ ਨੂੰ ਦਿੰਦੇ। ਜੀ ਜੀ, ਹੈ ਨਾ? ਤੇ ਹੁਣ ਜਲੰਧਰ ਪੱਛਮੀ ਦੀ ਗੱਲ, ਅਸਲ 'ਚ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਅਕਾਲੀ ਦਲ ਦੇ ਵਿੱਚ ਜਲੰਧਰ ਪੱਛਮੀ ਤੇ ਲੜਨ ਦੀ ਜਾਨ ਹੀ ਨਹੀਂ ਹੈਗੀ, ਕਿਉਂਕਿ ਇਹ ਸੀਟ ਤੋਂ ਪਹਿਲਾਂ ਭਾਜਪਾ ਲੜਦੀ ਰਹੀ ਹੈ, ਭਾਜਪਾ ਨੂੰ ਛੱਡਦੇ ਰਹੇ ਗੱਠਜੋੜ 'ਚ, ਤੇ ਫਿਰ ਬਹੁਜਨ ਸਮਾਜ ਪਾਰਟੀ ਨੂੰ ਛੱਡਦੇ ਰਹੇ ਆ। ਹੁਣ ਇਹ ਕਹਿੰਦੇ ਜੀ ਬੀਬੀ ਜਗੀਰ ਕੌਰ ਨੇ ਆਪਣੀ ਮਰਜ਼ੀ ਨਾਲ ਖੜੀ ਕਰਤੀ, ਜਦੋਂ ਕਿ ਸੱਚਾਈ ਤਾਂ ਇਹ ਕਿ ਬੀਬੀ ਜਗੀਰ ਕੌਰ ਨੂੰ ਕਮੇਟੀ 'ਚ ਤਾਂ ਤੁਸੀਂ ਪਾਇਆ ਸੀ। ਤੇ ਇਸ ਲਈ ਅੱਜ ਦੀ ਤਰੀਕ 'ਚ ਅਕਾਲੀ ਦਲ ਦਾ ਖਿਲਾਰਾ ਵੱਧਦਾ ਜਾ ਰਿਹਾ ਜੀ, ਪਰ ਫਿਰ ਵੀ ਸੁਖਬੀਰ ਬਾਦਲ ਨੂੰ ਲੱਗਦਾ ਕਿ ਮੇਰੀ ਕੁਰਸੀ ਫਿਲਹਾਲ ਖਤਰੇ 'ਚ ਨਹੀਂ ਹੈ, ਪਰ ਭਾਜਪਾ ਦਾ ਮਿਸ਼ਨ ਕੱਲਾ ਪ੍ਰਧਾਨਗੀ ਦੀ ਕੁਰਸੀ ਲੈਣਾ ਹੀ ਨਹੀਂ, ਉਹਨਾਂ ਦਾ ਮਿਸ਼ਨ ਸੁਖਬੀਰ ਬਾਦਲ ਤੋਂ ਤੱਕੜੀ ਖੋਣਾ ਵੀ ਹੈ। ਬਿਲਕੁਲ ਜੀ, ਇਸ ਹੱਦ ਤੱਕ ਉਹਨਾਂ ਦੀ ਜਦੋਜਹਿਦ ਹੈਗੀ ਆ। ਉਹ 'ਚ ਕਿੰਨਾ ਕਾਮਯਾਬ ਹੁੰਦੇ ਨੇ ਕਿੰਨਾ ਨਹੀਂ, ਤੇ ਪਰ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਜਿਉਂਦਿਆਂ ਰਹਿਣਾ ਬਹੁਤ ਜ਼ਰੂਰੀ ਹੈ, ਬਸ਼ਰਤੇ ਉਹ ਪੰਜਾਬ ਨੂੰ ਪਰਨਾਈ ਹੋਵੇ। ਜੀ ਬਿਲਕੁਲ ਬਿਲਕੁਲ। ਤੇ ਰੌਲਾ ਇਹ ਨਾ ਸ਼ਰਮਾ ਜੀ, ਜਿਵੇਂ ਤੁਸੀਂ ਦੱਸਿਆ ਬੜੀ ਤਫਸੀਲ ਦੇ ਨਾਲ ਕਿ ਇਹਨਾਂ ਨੇ ਉਦੋਂ ਜਦੋਂ ਵੀ ਇਹ ਫੈਸਲੇ ਜਿਨ੍ਹਾਂ ਦੇ ਅੱਜ ਉਹ ਵਿਰੁੱਧ ਖੜੇ ਨੇ, ਉਦੋਂ ਵੀ ਇਹਨਾਂ ਫੈਸਲਿਆਂ ਤੇ ਕੋਈ ਟਿੱਪਣੀ ਜਾਂ ਕੋਈ ਆਪਣੀ ਰਾਏ ਅਲੱਗ ਤੋਂ ਨਹੀਂ ਰੱਖੀ, ਅੱਡ ਤੋਂ ਨਹੀਂ ਰੱਖੀ। ਨਹੀਂ ਪ੍ਰਵੀਨ ਜੀ, ਜੇ ਸੱਚਮੁੱਚ ਪੰਜਾਬ ਦਾ ਫਿਕਰ ਹੁੰਦਾ ਜਾਂ ਮੈਂ ਕਹਿੰਦਾ ਪੰਥਕ ਵੋਟ ਬੈਂਕ ਦਾ ਹੀ ਫਿਕਰ ਹੁੰਦਾ ਤਾਂ ਬੇਅਦਬੀਆਂ ਤੋਂ ਵੱਡਾ ਮਸਲਾ ਨਹੀਂ ਸੀ। ਹਾਂਜੀ ਹਾਂਜੀ, ਬਿਲਕੁਲ। ਉਸ ਸਮੇਂ ਸਾਰੇ ਛੱਡ ਕੇ ਕਿਉਂ ਨਹੀਂ ਆਏ? ਉਸ ਸਮੇਂ ਸਾਰੇ ਬਾਹਰ ਕਿਉਂ ਨਹੀਂ ਆਏ? ਉਸ ਸਮੇਂ ਇਹਨਾਂ ਨੇ ਕਿਉਂ ਨਹੀਂ ਪੁੱਛਿਆ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਸੁਖਬੀਰ ਬਾਦਲ ਉਪ ਮੁੱਖ ਮੰਤਰੀ ਸੀ, ਗ੍ਰਹਿ ਮੰਤਰਾਲਾ ਤੁਹਾਡੇ ਕੋਲ ਸੀ, ਕਿਹਨੇ ਹੁਕਮ ਦਿੱਤਾ? ਮੀਡੀਆ ਪੁੱਛ ਰਿਹਾ, ਦੂਜੀਆਂ ਧਿਰ ਪੁੱਛ ਰਹੀਆਂ, ਤੁਸੀਂ ਕਦੋਂ ਪੁੱਛਿਆ ਉਸ ਸਮੇਂ? ਹਾਂ, ਨਹੀਂ ਪੁੱਛਿਆ, ਬਿਲਕੁਲ ਸਹੀ। ਉਸ ਸਮੇਂ ਬਾਹਰ ਆਉਂਦੇ ਨਾ, ਫਿਰ ਤਾਂ ਸਮਝਦੇ ਤੁਸੀਂ ਸਾਨੂੰ ਸੱਚਮੁੱਚ ਪੰਜਾਬ ਦਾ ਫਿਕਰ ਹੈ, ਪੰਥ ਦਾ ਫਿਕਰ ਹੈ, ਕੌਮ ਦਾ ਫਿਕਰ ਹੈ, ਪੰਜਾਬੀਅਤ ਦਾ ਫਿਕਰ ਹੈ। ਜੀ ਬਿਲਕੁਲ। ਹੁਣ ਜਦੋਂ ਤੁਹਾਡੇ ਕੋਲ ਕੋਈ ਸੱਤਾ ਉਹਦੇ ਨਹੀਂ ਰਹੇ ਤੇ ਹੁਣ ਤੁਹਾਨੂੰ ਲੱਗਦਾ ਕਿ ਹਾਂ ਅਸੀਂ ਸੱਚੇ ਸੁੱਚੇ ਹੋ ਕੇ ਦਿਖਾ ਦਈਏ। ਜੀ, ਤੇ ਇਸੇ ਹੀ ਐਂਗਲ ਤੋਂ, ਇਸ ਅਕਾਲੀ ਦਲ ਦੇ ਸੰਕਟ ਤੋਂ ਦੇਸ਼ ਦੀ ਰਾਜਨੀਤੀ ਨੂੰ ਵੀ ਇੱਕ ਪੱਖ ਤੋਂ ਸਮਝਣ ਦਾ ਯਤਨ ਕਰੀਏ ਸ਼ਰਮਾ ਜੀ। ਕਹਿੰਦੇ ਅਕਾਲੀ ਦਲ ਹੀ ਨਹੀਂ, ਹੋਰਨਾਂ ਕਈ ਖੇਤਰੀਆਂ ਪਾਰਟੀਆਂ ਦੇ ਵਿੱਚ ਵੀ ਛਾਇਆ ਹੋਇਆ ਇਸ ਟਾਈਮ ਉੱਤਰਾਧਿਕਾਰੀ ਦਾ ਮੁੱਦਾ। ਪ੍ਰਵੀਨ ਜੀ, ਇਹ ਤਾਂ ਰਾਸ਼ਟਰੀ ਪਾਰਟੀਆਂ ਤੱਕ ਹੈ ਮਸਲਾ। ਨਰਿੰਦਰ ਮੋਦੀ ਦਾ ਉੱਤਰਾਧਿਕਾਰੀ ਭਾਜਪਾ 'ਚ ਕੌਣ? ਜੀ ਬਿਲਕੁਲ। ਚਾਹੇ ਉਹ ਅਗਲਾ ਦੁਬਾਰਾ ਬਣ ਗਿਆ, ਪਰ ਤਾਂ ਵੀ ਲਾਈਨ 'ਚ ਕहीं ਲੱਗੇ ਨੇ ਨਾ, ਹੈਗੇ ਨਹੀਂ। ਬਿਲਕੁਲ। ਕਾਂਗਰਸ 'ਚ ਤਾਂ ਘਰ ਤੋਂ ਲੈ ਕੇ ਪਾਰਟੀ ਤੱਕ ਮਸਲਾ ਰਿਹਾ। ਮਤਲਬ ਬਾਹਰ ਮੀਡੀਆ, ਵਿਰੋਧੀ ਧਿਰਾਂ, ਕਾਂਗਰਸ ਦੇ ਕੁਝ ਲੀਡਰ ਇਹ ਕਹਿੰਦੇ ਸੀ ਕਿ ਰਾਹੁਲ ਨਹੀਂ ਤਾਂ ਸੋਨੀਆ ਗਾਂਧੀ ਉੱਤਰਾਧਿਕਾਰੀ ਪ੍ਰਿਯੰਕਾ ਨੂੰ ਵੀ ਬਣਾ ਦੇਵੇ, ਪਰ ਮੰਮੀ ਜੀ ਕਹਿੰਦੇ ਕਿ ਨਾ, ਮੈਂ ਤਾਂ ਰਾਹੁਲ ਨੂੰ ਹੀ ਬਣਾਉਣਾ। ਜੀ, ਪਾਰਟੀ ਦੇ ਵਿੱਚ ਵੀ ਇਹੀ ਜਦੋਜਹਿਦ ਚੱਲੀ ਗਈ ਤੇ ਆਖਰ 20 ਸਾਲ ਬਾਅਦ ਕੋਈ ਸੰਵਿਧਾਨਕ ਅਹੁਦਾ ਸੰਭਾਲਿਆ। 20 ਸਾਲ ਹੋ ਗਏ ਸੰਸਦ 'ਚ ਜਾਂਦਿਆਂ ਨੂੰ। ਜੀ ਜੀ। ਤੇ ਚਲੋ, ਇੱਛਾ ਤਾਂ ਇਸ ਵਾਰ ਅਗਲੇ ਦੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦੀ ਸੀ, ਉਹ ਅਜੇ ਪੂਰੀ ਨਹੀਂ ਹੋਈ ਕਿਉਂਕਿ ਉਹ ਤਾਂ ਲੋਕ ਫਤਵੇ ਨਾਲ ਪੂਰੀ ਹੋਣੀ ਹੈ ਨਾ। ਪਰ ਅਗਲਾ ਪਹਿਲੀ ਵਾਰ ਵਿਰੋਧੀ ਧਿਰ ਦੇ ਅਹੁਦੇ ਵਜੋਂ ਹੀ ਆਇਆ, ਜਾਂ ਸੰਵਿਧਾਨਕ ਅਹੁਦੇ ਤੇ ਆਇਆ। ਸੋ ਹੁਣ ਕਾਂਗਰਸ 'ਚ ਜਾ ਕੇ ਲਗਭਗ ਇਹ ਲੀਕ ਸਾਫ਼ ਹੋਈ ਆ ਕਿ ਭਾਈ ਸੋਨੀਆ ਦੇ ਘਰੇ ਵੀ ਤੇ ਕਾਂਗਰਸ ਪਾਰਟੀ ਦੇ ਵਿਹੜੇ 'ਚ ਵੀ ਉੱਤਰਾਧਿਕਾਰੀ ਰਾਹੁਲ ਆ। ਜੀ, ਪਰ ਇਹ ਖਾਨਾ ਜੰਗੀ, ਇਹ ਉੱਤਰਾਧਿਕਾਰੀ ਦੀ ਲੜਾਈ ਤੁਹਾਨੂੰ ਬਹੁਜਨ ਸਮਾਜ ਪਾਰਟੀ 'ਚ ਹੱਥ ਮਾਰ ਲਓ। ਭਤੀਜੇ ਨੂੰ ਆਸ਼ੀਰਵਾਦ ਦੇਤਾ ਪਹਿਲਾਂ, ਜੀ, ਪਰ ਭਤੀਜਾ ਜਦੋਂ ਖੁੱਲ ਕੇ ਭਾਜਪਾ ਖਿਲਾਫ ਬੈਟਿੰਗ ਕਰਨ ਲੱਗਿਆ ਤਾਂ ਉਹਨੂੰ ਜਿਹਦੇ ਪਿੱਛੇ ਖਿੱਚ ਲਿਆ ਨਾ, ਇਹ ਤਾਂ ਭਾਜਪਾ ਦਾ ਨੁਕਸਾਨ ਹੋ ਜਾਊਗਾ, ਆਪਾਂ ਤਾਂ ਫਾਇਦਾ ਕਰਨ ਲਈ ਖੜੇ ਹੋਏ ਆ। ਤੇ ਉਹਨੂੰ ਜਿਹਦੇ ਪਿੱਛੇ ਟਾ ਲਿਆ, ਚੋਣਾਂ ਤੋਂ ਬਾਅਦ ਫੇਰ ਦਿੱਤਾ ਆਸ਼ੀਰਵਾਦ ਕਿ ਹਾਂ ਹੁਣ ਫਿਰ ਤੁਸੀਂ ਉੱਤਰਾਧਿਕਾਰੀ ਹੋ। ਮਮਤਾ ਬੈਨਰਜੀ ਉੱਤਰਾਧਿਕਾਰੀ ਆਪਣੇ ਭਤੀਜੇ ਨੂੰ ਬਣਾ ਰਹੀ ਆ, ਕਿਸੇ ਪਾਰਟੀ ਦੇ ਵਰਕਰ ਨੂੰ ਨਹੀਂ ਬਣਾ ਰਹੀ, ਹੈ ਨਾ। ਸ਼ਰਦ ਪਵਾਰ ਪਾਰਟੀ ਖੇਰੂ ਵੀ ਹੋਈ, ਭਾਜਪਾ ਨੂੰ ਮੌਕਾ ਵੀ ਮਿਲ ਗਿਆ, ਹੈ ਨਾ, ਸਾਰਾ ਕੁਝ ਤੋੜ ਭੰਨ ਦਾ, ਪਰ ਅਗਲੇ ਨੇ ਆਪਣੀ ਕੁੜੀ ਨੂੰ ਬਣਾਇਆ ਉੱਤਰਾਧਿਕਾਰੀ। ਜੀ ਬਿਲਕੁਲ। ਤੇ ਹੁਣ ਅਗਲਾ ਕਹਿੰਦਾ ਵੀ ਹੈ ਕਿ ਹਾਂ ਮੇਰੀ ਕੁੜੀ ਤਾਂ ਪਾਸ ਹੋ ਗਈ ਜੀ, ਕਿਉਂਕਿ ਐਕਟੀ ਠੀਕ ਠਾਕ ਪ੍ਰਦਰਸ਼ਨ ਹੋ ਗਿਆ ਲੋਕ ਸਭਾ ਚੋਣਾਂ 'ਚ, ਹੈ ਨਾ। ਚੰਦਰ ਸ਼ੇਖਰ ਰਾਓ ਹੋਰੀ ਉਹ ਕਹਿੰਦੇ ਉੱਤਰਾਧਿਕਾਰੀ ਮੇਰਾ ਮੁੰਡਾ ਹੈ, ਤੇ ਉੱਥੇ ਭਤੀਜਾ ਵੀ ਲਾਈਨ 'ਚ ਹੈ। ਇਹ ਮੁੰਡੇ ਤੇ ਭਤੀਜੇ ਵਾਲੀ ਲੜਾਈ ਤਾਂ ਅਕਾਲੀ ਦਲ 'ਚ ਵੀ ਸੀ ਕਿੰਨੇ ਸਾਲ ਪਹਿਲਾਂ, ਉਸੇ ਨੇ ਮਨਪ੍ਰੀਤ ਨੂੰ ਬਾਹਰ ਕਰਾਇਆ। ਜੀ ਬਿਲਕੁਲ। ਪ੍ਰਕਾਸ਼ ਸਿੰਘ ਬਾਦਲ ਚਾਹੁੰਦਾ ਸੀ ਉੱਤਰਾਧਿਕਾਰੀ ਮਨਪ੍ਰੀਤ ਬਣੇ, ਤੇ ਸੁਰਿੰਦਰ ਕੌਰ ਬਾਦਲ ਚਾਹੁੰਦੇ ਸੀ ਸੁਖਬੀਰ ਬਾਦਲ ਬਣੇ। ਉਸ ਖਿੱਚੋਤਾਣ ਨੇ ਅਕਾਲੀ ਦਲ ਦੇ ਵਿੱਚੋਂ ਉਹ ਲੀਡਰ ਨੂੰ ਬਾਹਰ ਕਰਾਇਆ। ਸੋ ਇਸ ਲਈ ਉੱਤਰਾਧਿਕਾਰੀ ਦੀ ਲੜਾਈ ਤੁਹਾਨੂੰ ਕਈ ਥਾਵਾਂ ਤੇ ਦਿਖੂਗੀ। ਇਹ ਤਾਂ ਮਤਲਬ ਬੀਜੂ ਜਨਤਾ ਦਲ ਦੇ ਵਿੱਚ ਵੀ ਹੈ ਨਾ, ਇਹ ਤਾਂ
ਭਾਰਤੀ ਰਾਸ਼ਟਰੀ ਸਮਿਤੀ ਦੇ ਵਿੱਚ ਵੀ ਹੈ, ਜਨਤਾ ਦਲ ਯੂ ਦੇ ਵਿੱਚ ਵੀ ਹੈ, ਤੇ ਹੋਰ ਛੱਡੋ ਜਿਹੜੀ ਨਵੀਂ ਰਾਸ਼ਟਰੀ ਪਾਰਟੀ ਬਣੀ ਹੈ, ਪਰ ਹੈ ਹਜੇ ਦਿੱਲੀ ਤੋਂ ਪੰਜਾਬ ਤੱਕ ਕੇ 2 ਸੂਬਿਆਂ 'ਚ ਆਮ ਆਦਮੀ ਪਾਰਟੀ। ਉੱਤਰਾਧਿਕਾਰ ਦੀ ਲੜਾਈ ਤਾਂ ਉੱਥੇ ਵੀ ਖੜੀ ਹੈ। ਜੇਲ੍ਹ ਜਾ ਕੇ ਵੀ, ਤਿਹਾੜ ਜੇਲ੍ਹ 'ਚ ਜਾ ਕੇ ਵੀ CBI ਵੱਲੋਂ ਵੀ ਗ੍ਰਿਫਤਾਰੀ ਪੈ ਗਈ, ਪਰ ਬੰਦਾ ਮੁੱਖ ਮੰਤਰੀ ਦੀ ਕੁਰਸੀ ਛੱਡਣ ਲਈ ਤਿਆਰ ਨਹੀਂ, ਹਨਾ। ਤੇ ਜਦੋਂ ਕਿ ਉਹਦੀ ਆਪਣੀ ਧਰਮ ਪਤਨੀ ਉੱਤਰਾਧਿਕਾਰੀ ਬਣਨ ਲਈ ਕਾਹਲੀ ਹੈ। ਜੀ ਬਿਲਕੁਲ। ਤੇ ਉਹ ਆਤਮੀ ਕਾਹਲੀ ਹੈ। ਸੰਦੀਪ ਪਾਠਕ ਸੋਚੀ ਜਾਂਦਾ ਮੇਰਾ ਨੰਬਰ ਲੱਗ ਜਾਵੇ, ਹੈ ਨਾ। ਗੋਪਾਲ ਰਾਏ ਸੋਚੀ ਜਾਂਦਾ, ਸੰਜੇ ਸਿੰਘ ਸੋਚਦਾ, ਇੱਥੋਂ ਤੱਕ ਕਿ ਸਾਡੇ ਮਾਨ ਸਾਹਿਬ ਵੀ ਸੋਚੀ ਜਾਂਦੇ ਕਿ ਮੈਨੂੰ ਬਣਾ ਦੋ ਉੱਤਰਾਧਿਕਾਰੀ, ਤਾਂ ਅਸਲੀ ਰੋਡ ਸ਼ੋਅ ਤਾਂ ਮੈਂ ਹੀ ਕਰਦਾ। ਸੋ ਇਸ ਲਈ ਇਹ ਰਾਸ਼ਟਰੀਆਂ ਪਾਰਟੀਆਂ 'ਚ ਤਾਂ ਹੈਗੀ ਆ, ਹਾਂ ਖੇਤਰੀ ਪਾਰਟੀਆਂ 'ਚ ਬਹੁਤ ਵੱਡਾ ਮੁੱਦਾ, ਖਾਸ ਕਰਕੇ ਉਹਨਾਂ ਪਾਰਟੀਆਂ 'ਚ ਜਿੱਥੇ ਇੱਕ ਵਿਅਕਤੀ ਵਿਸ਼ੇਸ਼ ਦੇ ਆਧਾਰ ਤੇ ਪਾਰਟੀ ਦੇ ਆਲੇ ਦੁਆਲੇ ਘੁੰਮਣ ਲੱਗਿਆ। ਜਦੋਂ ਰਾਜਨੀਤਿਕ ਪਾਰਟੀਆਂ ਵਿਅਕਤੀ ਵਿਸ਼ੇਸ਼ ਦੇ ਆਲੇ ਦੁਆਲੇ ਘੁੰਮਣ ਲੱਗਦੀਆਂ ਤਾਂ ਉਹ ਦੇਸ਼ ਹਿੱਤ 'ਚ ਵੀ ਨਹੀਂ ਹੁੰਦਾ, ਪਾਰਟੀ ਹਿੱਤ 'ਚ ਵੀ ਨਹੀਂ ਹੁੰਦਾ। ਬਿਲਕੁਲ, ਉਹ ਤੇ ਡਿਪੈਂਡ ਹੋ ਜਾਂਦੀਆਂ, ਫਿਰ ਦੂਜੇ ਬੰਦਿਆਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ, ਦੂਜੇ ਦੀ ਭੂਮਿਕਾ ਨਹੀਂ ਰਹਿ ਜਾਂਦੀ, ਫਿਰ ਉਹਨੂੰ ਆਪਣੇ ਘਰ ਦੇ ਹੀ ਬੰਦੇ ਦਿਖਣ ਲੱਗ ਜਾਂਦੇ, ਇਹਨਾਂ ਨੂੰ ਮੂਹਰੇ ਲਾ। ਹਾਂਜੀ ਬਿਲਕੁਲ। ਪੰਜਾਬ ਜਿਹੜੇ ਹੁਣ ਜਲੰਧਰ ਬੈਠੇ ਆ, ਹਾਂਜੀ, ਹੈ ਨਾ, ਜੇ ਪ੍ਰਕਾਸ਼ ਸਿੰਘ ਬਾਦਲ ਨੇ ਉਹ ਨਲਾਇਕੀ ਕੀਤੀ ਹੈ ਕਿ ਆਪਣੇ ਘਰ 'ਚ, ਹੈ ਨਾ, ਰਿਓੜੀਆਂ ਵੰਡਤੀਆਂ, ਜਿਹੜੇ ਆ ਜਲੰਧਰ ਬੈਠ ਕੇ ਕਰ ਰਹੇ ਇਹਨਾਂ ਨੇ ਤਾਂ ਆਪਣੀਆਂ ਰਿਓੜੀਆਂ ਨੂੰ ਅੱਗੇ ਵਧਾਇਆ। ਹਾਂਜੀ ਬਿਲਕੁਲ। ਇਹਨਾਂ ਨੇ ਹੋਰ ਕੀ ਕੀਤਾ? ਸਾਰਿਆਂ ਦੀਆਂ ਦੂਜੀਆਂ ਤੀਜੀਆਂ ਪੀੜ੍ਹੀਆਂ ਲਾਈਨ 'ਚ ਖੜੀਆਂ ਨਾ, ਵਰਕਰ ਕਿੱਥੇ ਆ ਉਹ 'ਚ? ਜੀ ਬਿਲਕੁਲ। ਤੇ ਪੰਜਾਬ ਦੇ ਵਿੱਚ ਸੱਤਾਧਾਰੀਆਂ ਦੀ ਗੱਲ ਕਰੀਏ, ਕਹਿੰਦੇ ਸਪੀਕਰ ਦੀ ਕੁਰਸੀ ਨੂੰ ਖਤਰਾ ਹੈ ਜਾਂ ਫਿਰ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਨੂੰ ਖਤਰਾ ਹੈ? ਜੀ ਪੰਜਾਬ ਦੇ ਵਿੱਚ ਜਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਪੰਜਾਬ ਨੇ ਲੋਕ ਫਤਵਾ ਦਿੱਤਾ, ਉਸ ਦਿਨ ਪੰਜਾਬ ਦੀ ਸਰਕਾਰ ਚੁਣੀ ਹੋਈ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਬਣੇ ਭਗਵੰਤ ਮਾਨ। ਪਰ ਉਸੇ ਦਿਨ ਤੋਂ ਸ਼ੁਰੂ ਹੋ ਗਈ ਕਿ ਸੱਤਾ ਤਾਂ ਦਿੱਲੀ ਵਾਲੇ ਚਲਾ ਰਹੇ ਨੇ, ਜੀ ਬਿਲਕੁਲ, ਸਰਕਾਰ ਤਾਂ ਦਿੱਲੀ ਵਾਲੇ ਚਲਾ ਰਹੇ ਨੇ, ਔਰ ਅੱਜ ਵੀ ਉਹ ਸਾਰਾ ਅਮਲਾ ਫਲਾ ਪੰਜਾਬ ਬੈਠਾ ਹੈ। ਸੈਕਟਰੀਏਟ ਤੋਂ ਲੈ ਕੇ ਮੰਤਰੀਆਂ ਦੀਆਂ ਕੋਠੀਆਂ ਤੱਕ, ਮੰਤਰੀਆਂ ਦੀਆਂ ਗੱਡੀਆਂ ਤੱਕ, MLA ਦੇ ਕੈਬਨਾਂ ਤੱਕ, ਸਾਰਾ ਅਮਲਾ ਫਲਾ ਉਹ ਬੈਠਾ ਹੈ ਤੇ ਸਾਰਾ ਕੁਝ ਤੋਂ ਪੁਣ ਛਣ ਕੇ ਜਾਂਦਾ। ਸੋ ਇਸ ਲਈ ਇੱਕ ਸਰਕਾਰ ਉਹ ਅਜੇ ਵੀ ਚੱਲ ਰਹੀ ਹੈ, ਚਾਹੇ ਅੱਖਾਂ ਦਾ ਇਲਾਜ ਕਰਨ ਰਾਘਵ ਚੱਡਾ ਚੱਲ ਜਾਵੇ ਚਾਹੇ ਨਾ ਜਾਵੇ, ਪਰ ਦਿੱਲੀ ਵਾਲਿਆਂ ਦਾ ਦਬਦਬਾ ਅਜੇ ਵੀ ਉਸੇ ਤਰ੍ਹਾਂ। ਪਰ ਇੱਕ ਪੈਰਲਰ ਕਹਿੰਦੇ ਜੀ ਆਮ ਆਦਮੀ ਪਾਰਟੀ ਦੀਆਂ ਇਹਨਾਂ ਦੋਵਾਂ ਸਰਕਾਰਾਂ ਨੂੰ, ਮਾਨ ਵਾਲੀ ਸਰਕਾਰ ਨੂੰ ਵੀ ਤੇ ਦਿੱਲੀ ਵਾਲੀ ਸਰਕਾਰ ਨੂੰ ਵੀ, ਇਹ ਲੱਗਣ ਲੱਗ ਗਿਆ ਕਿ ਪੈਰਲਰ ਸਪੀਕਰ ਸਾਹਿਬ ਆਪਣੀ ਸਰਕਾਰ ਚਲਾ ਰਹੇ ਆ। ਕੁਲਤਾਰ ਸਿੰਘ ਸੰਧਮਾ ਹੋਰੀ ਸੰਸਥਾਵਾਂ 'ਚ, ਸੰਗਠਨਾਂ 'ਚ, ਲੋਕ ਕੀਤੀ ਮੁਹਿੰਮ 'ਚ ਕੰਮ ਕਰਦੇ ਰਹੇ ਆ। ਜੀ ਬਿਲਕੁਲ। ਉਹਨਾਂ ਦਾ ਉਹ ਦਾਇਰਾ ਬਣਿਆ ਵੀ ਹੋਇਆ ਹੈ ਨਾ, ਤੇ ਉਸ ਨੂੰ ਬਰਕਰਾਰ ਵੀ ਰੱਖ ਰਿਹਾ, ਤੇ ਉਹਨਾਂ ਨੂੰ ਲੱਗ ਰਿਹਾ ਕਿ ਸਪੀਕਰ ਬਣ ਕੇ ਕਿਤੇ ਮੈਂ ਲੋਕਾਂ ਤੋਂ ਦੂਰ ਨਾ ਹੋ ਜਾਵਾਂ, ਮੇਰੀ ਕਾਰਵਾਈ ਸਿਰਫ ਵਿਧਾਨ ਸਭਾ ਤੱਕ, ਇਸ ਲਈ ਉਹ ਚਰਚਾ 'ਚ ਵੀ ਰਹਿਣਾ ਚਾਹੁੰਦੇ ਆ, ਉਹ ਫਰੇਮ 'ਚ ਵੀ ਰਹਿਣਾ ਚਾਹੁੰਦੇ ਆ। ਇਸ ਲਈ ਉਹ ਸਮੇਂ ਕੋਈ ਨਾ ਕੋਈ, ਕਦੇ ਬੁੱਢੇ ਨਾਲੇ ਵਾਲੇ ਮਸਲੇ ਤੇ ਮੀਟਿੰਗ ਕਰ ਲਈ, ਕਦੇ ਪ੍ਰਦੂਸ਼ਣ ਵਾਲੇ ਤੇ ਕਰ ਲਈ, ਕਦੇ ਪਰਾਲੀ ਨਾ ਫੂਕਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕਰ ਲਿਆ, ਉਹ ਏਦਾਂ ਕੋਈ ਨਾ ਕੋਈ ਉਪਰਾਲਾ ਕਰੀ ਰੱਖਦੇ ਆ। ਲੰਘੇ ਦਿਨੀ ਉਹਨਾਂ ਨੇ ਜਿਹੜੇ ਕੀੜੇ ਮਾਰ ਦਵਾਈਆਂ ਆਪਾਂ ਫਸਲਾਂ ਤੇ ਛਿੜਕਦੇ ਆ, ਉਹਦੀ ਰੋਕਥਾਮ ਲਈ ਉਹਦੀ ਵਰਤੋਂ ਘੱਟ ਹੋਵੇ, ਉਹਦੇ ਹਿੱਲੇ ਨਾਲ ਉਹ ਤੋਂ ਬਚਿਆ ਜਾਵੇ, ਉਹਦੇ ਹਿੱਲੇ ਨਾਲ ਇੱਕ ਸੈਮੀਨਾਰ ਕਹਿ ਲਓ, ਵਰਕਸ਼ਾਪ ਕਹਿ ਲਓ, ਇੱਕ ਬੈਠਕ ਕਹਿ ਲਓ, ਉਹ ਆਪਣੇ ਵਿਧਾਨ ਸਭਾ 'ਚ ਰੱਖ ਲਈ ਜੀ, ਉੱਥੇ ਬਕਾਇਦਾ ਜਿਹੜਾ ਹਾਲ ਬਣਿਆ ਉਹ 'ਚ ਰੱਖ ਲਈ। ਤੇ ਜਦੋਂ ਇਹ ਰੱਖੀ ਤਾਂ ਉਹਨਾਂ ਨੇ ਉਸ ਵਿਸ਼ੇ ਦੇ ਮਾਹਰ ਬੰਦਿਆਂ ਨੂੰ ਵੀ ਬੁਲਾਇਆ, ਅਫਸਰ ਅਧਿਕਾਰੀਆਂ ਨੂੰ ਵੀ ਬੁਲਾਇਆ, MLA ਮੰਤਰੀਆਂ ਨੂੰ ਵੀ ਬੁਲਾਇਆ, ਤੇ ਚੇਚੇ ਤੌਰ ਤੇ ਇਸ ਸੈਮੀਨਾਰ ਦੇ ਵਿੱਚ ਖੇਤੀਬਾੜੀ ਮੰਤਰੀ ਖੁੱਡੀਆਂ ਹੋਰੀ ਤੇ ਸਿਹਤ ਮੰਤਰੀ ਡਾਕਟਰ ਬਲਵੀਰ ਹੋਰੀ ਵੀ ਸ਼ਾਮਲ ਹੋਏ। ਪ੍ਰੋਗਰਾਮ ਬੜਾ ਸਫਲ ਹੋਇਆ, ਬੜੀ ਚਰਚਾ ਹੋ ਗਈ ਜੀ। ਚਰਚਾ ਹੋਣ ਤੋਂ ਬਾਅਦ ਇਸ ਨੂੰ ਮੀਡੀਆ ਤੱਕ ਪਹੁੰਚਾਉਣ ਦੇ ਲਈ ਸਰਕਾਰੀ ਤੌਰ ਤੇ ਜਿਹੜਾ ਵਿਭਾਗ ਬਣਿਆ, ਲੋਕ ਸੰਪਰਕ ਵਿਭਾਗ, ਉਹਦੀ ਜ਼ਿੰਮੇਵਾਰੀ ਲੱਗ ਗਈ। ਸਰਕਾਰੀ ਤੌਰ ਤੇ ਪ੍ਰੈਸ ਨੋਟ ਜਾਰੀ ਹੋ ਗਿਆ। ਇਹ ਤੋਂ ਪਹਿਲਾਂ ਕਿ ਪ੍ਰੈਸ ਨੋਟ ਪਟੇ ਤੇ ਚੜ੍ਹਦਾ, ਹਾਂਜੀ, ਦਿੱਲੀ ਤੱਕ ਤੋਂ ਤਾਰਾਂ ਖੜਕੀਆਂ। ਪੰਜਾਬ 'ਚ ਬੈਠੀ ਦਿੱਲੀ ਟੀਮ, ਪੰਜਾਬ 'ਚ ਬੈਠੀ ਸਰਕਾਰੀ ਟੀਮ, ਸਭ ਦਾ ਜ਼ੋਰ ਲੱਗ ਗਿਆ ਕਿ ਖਬਰ ਪ੍ਰਕਾਸ਼ਿਤ ਨਹੀਂ ਹੋਣੀ ਚਾਹੀਦੀ, ਖਬਰ ਟੈਲੀਕਾਸਟ ਨਹੀਂ ਹੋਣੀ ਚਾਹੀਦੀ, ਰੋਕਣ ਲਈ ਜੱਦੋਜਹਿਦ। ਤੇ ਦੱਸਣ ਵਾਲੇ ਤਾਂ ਇਹ ਵੀ ਦੱਸਦੇ ਨੇ ਕਿ ਦੋਵਾਂ ਸਰਕਾਰਾਂ ਨੇ ਤੀਜੀ ਸਰਕਾਰ ਨੂੰ ਫੋਨ ਖੜਕਾ ਕੇ ਵੀ ਕਿਹਾ ਕੀ ਕਰੀ ਜਾਂਦੇ ਹੋ, ਆਪਣੇ ਅਹੁਦੇ ਤੱਕ ਕਰੋ, ਆਪਣੇ ਕੰਮ ਤੱਕ ਮਤਲਬ ਰੱਖੋ, ਤੁਸੀਂ ਪੈਰਲਲ ਸਰਕਾਰ ਕਿਉਂ ਚਲਾਈ ਜਾਂਦੇ? ਇੱਥੋਂ ਤੱਕ ਚਰਚਾ ਮਾਰੀ। ਅੱਛਾ, ਕੀ ਇਹ ਖਤਰਾ ਪੈਦਾ ਹੋ ਗਿਆ ਕਿ ਕੇਜਰੀਵਾਲ ਦੀ ਗੁੱਡਬੁੱਕ 'ਚ ਹੁਣ ਸਪੀਕਰ ਸਾਹਿਬ ਨੇ, ਮਾਨ ਸਾਹਿਬ ਨਹੀਂ? ਜੀ ਜੀ। ਕੀ ਮਾਨ ਹੋਰਾਂ ਨੂੰ ਵੈਸੇ ਹੀ ਲੱਗਦਾ ਕਿ ਮੇਰੀ ਕੁਰਸੀ ਨੂੰ ਸਪੀਕਰ ਤੋਂ ਖਤਰਾ, ਜਾਂ ਸਪੀਕਰ ਸੱਚਮੁੱਚ ਇਸ ਤਰ੍ਹਾਂ ਦੀ ਬੈਟਿੰਗ ਕਰ ਰਹੇ ਨੇ ਕਿ ਲੈ ਵੀ ਮੇਰਾ ਦਾ ਲੱਗ ਜਾਵੇ? 2 ਜੂਨ ਨੂੰ ਜਦੋਂ ਕੇਜਰੀਵਾਲ ਦੁਬਾਰਾ ਜੇਲ੍ਹ ਜਾਂਦੇ ਨੇ ਤਾਂ ਮੁੱਖ ਮੰਤਰੀ ਸਾਹਿਬ ਉੱਥੇ ਦਫ਼ਤਰ ਦੀ ਮੀਟਿੰਗ 'ਚੋਂ ਹੀ ਦਫ਼ਤਰੋਂ ਉੱਠ ਕੇ ਆ ਜਾਂਦੇ ਨੇ, ਪਰ ਸਪੀਕਰ ਸਾਹਿਬ ਫੋਟੋ 'ਚ ਨਾਲ ਹੀ ਰਹਿੰਦੇ ਨੇ, ਮੰਦਰ ਵੀ, ਗਾਂਧੀ ਦੀ ਸਮਾਧੀ ਵੀ ਤੇ ਜੇਲ੍ਹ ਦੇ ਬੂਹੇ ਤੱਕ ਵੀ। ਸੋ ਉਸ ਦਿਨ ਵੀ ਇਹ ਚਰਚਾ ਤੁਰੀ ਸੀ
ਸੋ ਇਹ ਗਤੀਵਿਧੀਆਂ ਵੀ। ਅੱਛਾ, ਦੂਜਾ ਪਹਿਲੂ ਇਹ ਵੀ ਆ ਜੀ ਕਿ ਮੁੱਖ ਮੰਤਰੀ ਦੀ ਕੋਠੀ ਟੱਪ ਕੇ ਆਉਂਦੀ ਆ ਸਪੀਕਰ ਦੀ ਕੋਠੀ, ਹੂੰ ਤੇ ਮੁੱਖ ਮੰਤਰੀ ਦੇ ਬੂਹੇ ਹਰੇਕ ਲਈ ਨਹੀਂ ਖੁੱਲਦੇ, ਜੀ ਐਮਐਲਏਆਂ ਦੀ ਵੀ ਇੰਨੀ ਆਸਾਨੀ ਨਾਲ ਪਹੁੰਚ ਨਹੀਂ ਹੈਗੀ। ਠੀਕ ਹੈ ਜੀ। ਵਰਤਾਰਾ ਉਹੋ ਜਿਹਾ ਹੀ ਆ ਹੁਣ ਪਹਿਲੇ ਵਾਲਾ ਹੀ, ਠੀਕ ਹੈ ਨਾ। ਮਤਲਬ ਆਮ ਆਦਮੀ ਦਾ ਮੁੱਖ ਮੰਤਰੀ ਜੇ 131 ਮਰਲਿਆਂ ਦੀ 6.5 ਕਨਾਲ ਦੀ ਕੋਠੀਆਂ 'ਚ ਸ਼ਿਫਟ ਹੋਊਗਾ ਤਾਂ ਉਹ ਆਮ ਆਦਮੀ ਥੋੜਾ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਜਿਹੜੇ ਕੈਪਟਨ ਦੇ ਮਹਿਲਾਂ ਦੀਆਂ ਗੱਲਾਂ ਕਰਦੇ ਸੀ, ਜਿਹੜੇ ਉਹਨਾਂ ਦੇ ਫਾਰਮ ਹਾਊਸਾਂ ਦੀਆਂ ਗੱਲਾਂ ਕਰਦੇ ਸੀ, ਹੁਣ ਇਹ ਉਹ ਤੋਂ ਘੱਟ ਥੋੜਾ ਹੈ। ਤੇ ਇਸ ਲਈ ਉਹ ਜਦੋਂ ਉੱਥੇ ਨਹੀਂ ਪਹੁੰਚ ਹੁੰਦੀ ਉਹਨਾਂ ਐਮਐਲਏਆਂ ਦੀ, ਉੱਪਰੋਂ 4 ਕੋਠੀਆਂ ਟੱਪ ਕੇ 4 ਕਦਮ ਟੱਪ ਕੇ ਦੂਜੀ ਅਗਲੀ ਕੋਠੀ ਤੱਕ ਚਲੇ ਜਾਂਦੇ ਨੇ, ਸਪੀਕਰ ਸਾਹਿਬ ਦਾ ਬੂਹਾ ਖੜਕਾ ਲੈਂਦੇ ਨੇ। ਤੇ ਸਪੀਕਰ ਸਾਹਿਬ ਕਹਿੰਦੇ ਜੀ ਡੀਸੀ ਨੂੰ ਵੀ ਫੋਨ ਕਰ ਲੈਂਦੇ ਨੇ, ਐਸਐਸਪੀ ਨੂੰ ਫੋਨ ਕਰ ਲੈਂਦੇ ਨੇ, ਅਧਿਕਾਰੀਆਂ ਨੂੰ ਫੋਨ ਕਰ ਲੈਂਦੇ ਨੇ, ਤੇ ਐਮਐਲਏ ਦਾ ਕੰਮ ਹੋ ਜਾਂਦਾ। ਇਹ ਜਾਣਕਾਰੀ ਜਦੋਂ ਦੋਵਾਂ ਸਰਕਾਰਾਂ ਨੂੰ ਮਿਲੀ ਕਿ ਕੰਮ ਤਾਂ ਇਹ ਕਰਾਉਣ ਲੱਗ ਪਿਆ, ਤੇ ਫਿਰ ਲੱਗਿਆ ਕਿ ਲੈ ਵੀ ਇਹ ਬੜਾ ਨਾ ਬਣ ਜਾਵੇ। ਤੋ ਇਹ ਸਾਰੇ ਪਹਿਲੂਆਂ ਦੇ ਵਿੱਚੋਂ ਹੁਣ ਸਮਝ ਨਹੀਂ ਆਉਂਦਾ ਕਿ ਸਪੀਕਰ ਦੀ ਕੁਰਸੀ ਨੂੰ ਖਤਰਾ ਹੋ ਗਿਆ ਜੀ ਜਾਂ ਮੁੱਖ ਮੰਤਰੀ ਦੀ ਕੁਰਸੀ ਨੂੰ ਖਤਰਾ ਹੋ ਗਿਆ। ਪਰ ਇਹ ਖਾਨਾ ਜੰਗੀ ਆਮ ਆਦਮੀ ਪਾਰਟੀ ਦੇ ਅੰਦਰ ਬਹੁਤ ਗਹਿਰੀ ਹੁੰਦੀ ਜਾ ਰਹੀ ਆ, ਔਰ ਛੇਤੀ ਹੀ ਕੈਬਨਿਟ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਤੁਹਾਨੂੰ ਮਿਲਣਾ। ਆਪਾਂ ਪਹਿਲਾਂ ਵੀ ਇਹਦੀ ਨਜ਼ਰਸਾਨੀ ਕੀਤੀ ਸੀ, ਬੇਸ਼ੱਕ ਅਜੇ ਇਕੱਲੇ ਮੀਤ ਹੇਅਰ ਨੇ ਅਸਤੀਫਾ ਦਿੱਤਾ, ਪਰ ਇਹ ਝੜੀ ਲੱਗਣੀ ਹੈ, ਤੇ ਉਸ ਝੜੀ 'ਚ ਕੀ ਸਪੀਕਰ ਵੀ ਬਦਲਿਆ ਜਾਊਗਾ ਜਾਂ ਨਹੀਂ, ਇਹਦੇ ਪਰ ਵੀ ਨਜ਼ਰ ਰੱਖਣ ਦੀ ਲੋੜ ਹੋਊਗੀ। ਜੀ ਜੀ ਜੀ। ਦੇਖੋ, ਇਹ ਜਿਹੜੀ ਪਾਵਰ ਆ ਨਾ, ਇਹ ਜਿੰਨੀ ਹਾਸਲ ਕਰਨੀ ਸੌਖੀ, ਉਨੀ ਮੇਨਟੇਨ ਰੱਖਣੀ ਵੀ ਔਖੀ ਆ। ਹਾਸਲ ਕਰਨੀ ਵੀ ਔਖੀ ਹੈ ਤੇ ਆਪਦੇ ਕੋਲੇ ਰੱਖਣੀ ਵੀ ਔਖੀ ਹੈ। ਆਪਾਂ ਦੇਖਿਆ ਸ਼ਰਮਾ ਜੀ, ਪਿੰਡਾਂ ਦੇ ਵਿੱਚ ਨਾ ਜਦੋਂ ਕੋਈ ਬੰਦਾ ਐਮਐਲਏ ਕੋਲੇ ਕੰਮ ਜਾਂਦਾ ਤੇ ਉਸ ਸੰਬੰਧਿਤ ਥਾਣੇ ਦੇ ਵਿੱਚ ਕੋਈ ਕੰਮ ਹੁੰਦਾ, ਤੇ ਜੇਕਰ ਉਹ ਦੂਜੇ ਇਲਾਕੇ ਦੇ ਐਮਐਲਏ ਦਾ ਫੋਨ ਕਰਾ ਦੇ ਤਾਂ ਨਾਲੇ ਤਾਂ ਥਾਣੇਦਾਰ ਦੱਸ ਦਿੰਦਾ ਤੇ ਨਾਲੇ ਉਹਦੇ ਵਰਕਰ ਦੱਸ ਦਿੰਦੇ, ਭਾਈ ਇਹਨੇ ਫਲਾਣੇ ਐਮਐਲਏ ਤੋਂ ਫੋਨ ਕਰਾਇਆ। ਮਤਲਬ ਕਿੱਡੀ ਕੁ ਇਕਾਈ ਹੈ ਥਾਣਾ। ਇੱਥੇ ਵੀ ਪਾਵਰ ਦੀ ਜਦੋਜਹਿਦ ਏਡੀ ਆ ਵੀ ਦੂਜੇ ਹਲਕੇ ਦਾ ਐਮਐਲਏ ਵੀ ਫੋਨ ਨਹੀਂ ਕਰ ਸਕਦਾ। ਤੇ ਤੁਸੀਂ ਦੇਖੋ ਕਿ ਜਿਹੜੀਆਂ ਵੱਡੀਆਂ ਕੁਰਸੀਆਂ, ਫਿਰ ਉਹਨਾਂ ਦੀ ਰਾਖੀ ਤੇ ਉਹਨਾਂ ਨੂੰ ਵੇਖਣ ਵਾਸਤੇ ਕਿੰਨਾ ਕੁਛ ਲੱਗਿਆ ਹੋਊਗਾ ਕਿ ਕਿਹੜਾ ਬੰਦਾ ਕੀ ਕਰ ਰਿਹਾ। ਔਰ ਜੇ ਪ੍ਰੈਸ ਨੋਟ ਰੋਕਣ ਤੱਕ ਦੀ ਨੌਬਤ ਆ ਗਈ ਤੇ ਇਹਦਾ ਮਤਲਬ ਕਿੰਨਾ ਕੁਛ ਡਿਸਕਸ ਹੋਇਆ ਹੋਣਾ ਕਿ ਪ੍ਰੈਸ ਨੋਟ ਕੋਈ ਆਪਦੀ ਸਰਕਾਰ ਦੇ ਖਿਲਾਫ ਤਾਂ ਹੈ ਹੀ ਨਹੀਂ ਸੀ, ਕੋਈ ਵੱਡਾ ਐਕਸਪੋਜ਼ ਤਾਂ ਕਰ ਹੀ ਨਹੀਂ ਰਹੇ ਸੀ। ਉਹਦਾ ਇੱਕ ਜਿਹੜੀ ਕਵਰ ਕੀਤੀ ਗਈ ਚੀਜ਼ ਆ ਉਹਨੂੰ ਅਖਬਾਰ ਦੇ ਵਿੱਚ ਜਾਂ ਪ੍ਰਵੀਨ ਜੀ, ਇਹ ਵੀ ਹੋ ਸਕਦਾ ਨਾ ਕਿ ਜਿਹੜੀਆਂ ਕੀੜੇ ਮਾਰ ਦਵਾਈਆਂ ਵਾਲੀਆਂ ਕੰਪਨੀਆਂ ਉਹਨਾਂ ਨੇ ਅਪਰੋਚ ਕੀਤੀ ਹੋਵੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਇਹ ਵੀ ਮਹਾਰਾਜ ਫੰਡ ਅਸੀਂ ਦੇਈ ਜਾਂਦੇ ਆ ਪਾਰਟੀਆਂ ਨੂੰ, ਤੇ ਸਾਡੇ ਖਿਲਾਫ ਇਹ ਪ੍ਰੈਸ ਨੋਟ ਲੱਗੀ ਜਾਂਦੇ ਆ। ਹਾਂ ਬਿਲਕੁਲ, ਕਿਉਂ ਨਹੀਂ ਇਹ ਵੀ ਤਾਂ ਹੋ ਸਕਦਾ। ਇਹ ਵੀ ਤਾਂ ਮੇਨ ਚੀਜ਼ ਹੈ, ਇਹਨੂੰ ਦਰਕਨਾਰ ਨਹੀਂ ਕਰ ਸਕਦੇ ਆਪਾਂ। ਔਰ ਇੱਥੇ ਨਾ ਤੁਸੀਂ ਤਾਂ ਚਲੋ ਸਿਆਸੀ ਗਲਿਆਰਿਆਂ ਦੇ ਬਹੁਤ ਨੇੜੇ ਰਹਿੰਦੇ ਆ ਸ਼ਰਮਾ ਜੀ, ਜਿਹੜਾ ਦੂਰੇ ਰਹਿੰਦੇ ਆ ਭਰਾਵਾ। ਨਹੀਂ, ਚੰਡੀਗੜ੍ਹ ਦੀ ਮੈਂ ਗੱਲ ਕਰਦਾ। ਚੰਡੀਗੜ੍ਹ ਖਬਰਾਂ ਦੇ ਵਾਸਤਾ ਰਹਿੰਦੇ ਆ। ਕੈਪਟਨ ਸਾਹਿਬ ਦੀ ਸਰਕਾਰ ਹੁੰਦੀ ਸੀ ਤੇ ਬਾਦਲ ਸਾਹਿਬ ਦੀ ਵੀ ਸਰਕਾਰ ਹੁੰਦੀ ਸੀ। ਬਾਦਲ ਸਾਹਿਬ ਦੀ ਸਰਕਾਰ 'ਚ ਤਾਂ ਚਲੋ, ਅਕਾਲੀ ਦਲ ਦੀ ਸਰਕਾਰ 'ਚ ਤਾਂ ਫਿਰ ਜਥੇਦਾਰ ਆਪਦੀ ਮਰਜ਼ੀ ਨਾਲ ਚੀਜ਼ਾਂ ਪ੍ਰੈਸ ਨੋਟ ਦੇ ਵਿੱਚ ਪਾ ਕੱਢ ਦਿੰਦੇ ਸੀ। ਪਰ ਕੈਪਟਨ ਸਾਹਿਬ ਦੇ ਪ੍ਰੈਸ ਨੋਟ ਨਾਲ ਛੇੜਛਾੜ ਪ੍ਰੈਸ ਸੈਕਟਰੀ ਵੀ ਨਹੀਂ ਕਰ ਸਕਦਾ ਸੀ। ਉਹ ਜਿਹੜਾ ਅਫਸਰ ਨੇ, ਮੁੱਖ ਸਕੱਤਰ ਨੇ ਲਿਖ ਕੇ ਦੇਤਾ, ਬਸ ਉਹੀ ਜਾਂਦਾ ਸੀਗਾ। ਐਮਐਲਏ ਤੋਂ ਬਹੁਤ ਦੂਰ ਦੀ ਗੱਲ ਸੀ ਉਹਦੇ ਤੋਂ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧ ਗਏ। ਯੋਗਾ ਗਰਲ ਦਾ ਮਾਮਲਾ ਰੁਕ ਨਹੀਂ ਰਿਹਾ। ਬੀਬੀ ਆਪਣੀ ਗਲਤੀ ਮੰਨਣ ਦੀ ਬਜਾਏ ਸ਼ਬਦਾਂ ਦੇ ਰਾਹੀਂ ਪਹਿਲਾਂ ਤਾਂ ਇਹਨੇ ਜਿਹੜੀ ਮਾਫੀ ਸੀਗੀ ਉਹਨੂੰ ਆਸੇ-ਪਾਸੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਕਹਿੰਦੇ ਇਹ ਬੀਬੀ ਧਮਕੀਆਂ ਦੇਣ ਤੇ ਆ ਗਈ ਯੋਗਾ ਗਰਲ। ਦੇਖੋ, ਸ਼੍ਰੋਮਣੀ ਕਮੇਟੀ ਨੇ ਸ਼ਿਕਾਇਤ ਦਿੱਤੀ ਸੀ ਹਾਂਜੀ ਅੰਮ੍ਰਿਤਸਰ ਦੇ ਥਾਣਾ ਈ ਡਿਵੀਜ਼ਨ ਦੇ ਵਿੱਚ, ਤੇ ਉਹਨਾਂ ਦੀ ਸ਼ਿਕਾਇਤ ਦੇ ਆਧਾਰਿਤ ਉਹਨਾਂ ਦੀ ਰਵਾਇਤ ਦੇ ਹਵਾਲੇ ਨਾਲ 295A ਦੇ ਤਹਿਤ ਬੀਬੀ ਤੇ ਮਾਮਲਾ ਦਰਜ ਹੋ ਗਿਆ। ਹਾਂਜੀ। ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਪੁਲਿਸ ਨੇ ਬੀਬੀ ਨੂੰ ਨੋਟਿਸ ਭੇਜਤਾ ਕਿ 30 ਜੂਨ ਨੂੰ ਆ ਕੇ ਭਾਈ ਇਸੇ ਮਤਲਬ ਅੰਮ੍ਰਿਤਸਰ ਦੇ ਥਾਣਾ ਈ ਦੇ ਵਿੱਚ, ਈ ਡਿਵੀਜ਼ਨ ਦੇ ਥਾਣੇ 'ਚ ਪੇਸ਼ ਹੋ ਕੇ ਆਪਣਾ ਜਵਾਬ ਦਾਖਲ ਕਰੇ ਜੀ। ਉਹਨੂੰ ਮਤਲਬ ਖੁਦ ਆਉਣ ਲਈ ਸੱਦਾ ਦਿੱਤਾ ਕਿ ਆਪ ਆ ਕੇ ਜਵਾਬ ਦਾਖਲ ਕਰ। ਇਸ ਤੋਂ ਬਾਅਦ ਬੀਬੀ ਤੜਪ ਗਈ ਜੀ। ਪਹਿਲਾਂ ਜਿਹੜੀ ਬੀਬੀ ਸੋਸ਼ਲ ਮੀਡੀਆ ਤੇ ਮਾਫੀ ਮੰਗਦੀ ਆ, ਉਹ ਬੀਬੀ ਫਿਰ ਆਪਣੀ ਮਾਫੀ ਤੋਂ ਬਾਅਦ ਵੀ ਆਪਣੀ ਘਟਨਾਕ੍ਰਮ ਨੂੰ, ਉਸ ਫੋਟੋਆਂ ਨੂੰ ਜਸਟੀਫਾਈ ਕਰਨ ਦੇ ਲਈ ਹੋਰ ਨੈਰੇਟਿਵ ਘੜਦੀ ਆ ਕਿ ਆਹ ਦੇਖੋ ਜੀ, ਆਹ ਪੁਰਾਣੀਆਂ ਫੋਟੋਆਂ, ਪਹਿਲਾਂ ਐ ਹੁੰਦਾ ਸੀ ਜੀ, ਆਹ ਵੀ ਖਿਚਾਉਂਦੇ ਸੀ, ਇਹਨਾਂ ਨੂੰ ਰੋਕਦੇ ਨਹੀਂ, ਮੈਨੂੰ ਕਿਉਂ ਰੋਕ ਰਹੇ ਆ ਨਾ। ਅੱਛਾ। ਫਿਰ ਉਹ ਤੋਂ ਤੀਜੇ ਹੁਣ ਇਸ ਪਹਿਲੂ ਤੇ ਵੀ ਉਹ ਆ ਗਈ ਕਿ ਅੱਛਾ ਤੁਸੀਂ ਮੇਰੇ ਤੇ FIR ਵਾਪਸ ਨਹੀਂ ਲਾਓਗੇ, ਫਿਰ ਠੀਕ ਹੈ, ਕਹਿੰਦੀ ਫਿਰ ਮੇਰੇ ਕੋਲ ਵੀ ਲੀਗਲ ਟੀਮ ਹੈਗੀ ਆ। ਸੋ ਇੱਥੋਂ ਸਪਸ਼ਟ ਦਿਖਦਾ ਕਿ ਬੀਬੀ ਦੇ ਮਨ ਦੇ ਵਿੱਚ ਕੁਛ ਨਾ ਕੁਛ ਚੱਲ ਰਿਹਾ। ਨਹੀਂ ਤਾਂ ਤੁਸੀਂ ਜੇ ਮਾਮਲਾ ਨਿਬੇੜਨਾ ਹੋਵੇ ਤਾਂ ਤੁਸੀਂ ਇੱਕ ਵਾਰ ਕਹਿੰਦੇ ਕਿ ਮੈਨੂੰ ਇਹ ਮਰਿਆਦਾ ਨਹੀਂ ਪਤਾ ਸੀ, ਮੈਂ ਇਹ ਤੋਂ ਅਣਜਾਣ ਸੀ, ਮੈਂ ਸਮਝ ਨਹੀਂ ਸਕੀ, ਮੇਰੇ ਤੋਂ ਚਾਹੇ ਜਾਣੇ 'ਚ ਚਾਹੇ ਅਣਜਾਣੇ 'ਚ ਗਲਤੀ ਹੋਈ ਆ, ਮੈਂ ਕਿਵੇਂ ਜਾਚਨਾ ਕਰਦੀ ਹਾਂ, ਗੱਲ ਖਤਮ ਹੋ ਜਾਣੀ। ਪਰ ਉਸ ਮਾਫੀਨਾਮੇ ਨੂੰ ਪ੍ਰਵਾਨ ਵੀ ਕੀਤਾ ਜਾ ਸਕਦਾ ਸੀ, ਬਸ਼ਰਤੇ ਉਹ ਇਕੱਲੇ ਮੀਡੀਆ ਦੀ ਬਜਾਏ ਅਧਿਕਾਰੀਆਂ ਨਾਲ ਪਹੁੰਚ ਕਰਕੇ ਵੀ ਦਿੰਦੀ। ਪਰ ਉਸ ਦਾ ਸੋਸ਼ਲ ਮੀਡੀਆ ਪਲੇਟਫਾਰਮ ਵਰਤਿਆ ਨਾ। ਹਾਂਜੀ ਬਿਲਕੁਲ।
ਇਸ ਦੇ ਵਿੱਚ ਇਹ ਸਾਰੇ ਨੂੰ ਮਸ਼ਹੂਰੀ ਦੇ ਵਜੋਂ ਵੀ ਸਮਝਿਆ ਜਾ ਰਿਹਾ ਨਾ ਕਿ ਤੁਸੀਂ ਆਪਣੀ ਮਸ਼ਹੂਰੀ ਕਰਾ ਰਹੇ ਹੋ। ਫਿਰ ਤੁਹਾਨੂੰ ਸੁਰੱਖਿਆ ਛਤਰੀ ਵੀ ਮਿਲ ਗਈ, ਤੇ ਕੱਲੀ ਸੁਰੱਖਿਆ ਛਤਰੀ ਥੋੜਾ ਮਿਲੀ ਹੋਣੀ, ਸੁਰੱਖਿਆ ਆਸ਼ੀਰਵਾਦ ਵੀ ਮਿਲਿਆ ਹੋਣਾ ਨਾ ਤੇਰੇ ਦਾ। ਜੀ ਜੀ ਬਿਲਕੁਲ। ਜਿਹੜੇ ਤੇਰੇ ਚਾਹੁੰਦੇ ਨੇ ਕਿ ਵਿਵਾਦ ਬਣੇ ਰਹਿਣ ਤੇ ਚਰਚਾ ਹੁੰਦੀ ਰਹੇ। ਸੋ ਇਸ ਲਈ ਉਹ ਤੋਂ ਬਾਅਦ ਫਿਰ ਬੀਬੀ ਦੇ ਹੌਸਲੇ ਨੇ। ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਕਿ ਬੀਬੀ ਪੜਾ ਤੇ ਝੂਠ ਬੋਲਦੀ ਆ ਜੀ। ਪਹਿਲਾਂ ਉਹ ਕਹਿ ਰਹੀ ਸੀ ਕਿ ਉੱਥੇ ਤਾਂ ਕੋਈ ਨਿਯਮਾਵਲੀ ਲੱਗੀ ਹੋਈ ਨਹੀਂ। ਉਹ ਕਹਿੰਦੇ ਜਿਹੜੇ ਘੰਟਾ ਘਰ ਬੂਹੇ ਰਾਹੀਂ ਤੁਸੀਂ ਦਰਬਾਰ ਸਾਹਿਬ ਦਾਖਲ ਹੋਏ ਹੋ ਬੀਬੀ ਜੀ, ਉਸੇ ਦੇ ਉੱਤੇ ਵੱਡੀ ਸਕਰੀਨ ਚੱਲਦੀ ਹੈ, ਉੱਥੇ ਹੀ ਸਾਰਾ ਕੁਝ ਲਿਖਿਆ ਵੀ ਹੋਇਆ ਜਿਹੜੇ ਅਸੀਂ ਯਾਦ ਕਰਾਏ ਨਹੀਂ। ਫਿਰ ਬੀਬੀ ਕਹਿੰਦੀ ਸੀ ਮੈਨੂੰ ਰੋਕਿਆ ਨਹੀਂ। ਉਹ ਕਹਿੰਦੇ ਕਿ ਭਾਈ ਯਾਦ ਕਰ, ਜਦੋਂ ਤੂੰ ਉਸ ਦਿਨ ਆਈ ਆ ਜਿੱਦਣ ਤੂੰ ਮਤਲਬ ਕਿ ਆ ਕਰਨਾ ਸੀਗਾ ਯੋਗਾ ਵਾਲਾ ਫੋਟੋਆਂ ਜਾਂ, ਉਸਨੇ ਤੂੰ ਬਾਹਰ ਪੈਰ ਧੋਂਦਿਆਂ ਹੋਇਆਂ ਪਾਣੀ ਦੇ ਵਿੱਚੋਂ ਕੈਮਰੇ 'ਚ ਆਪਣੇ ਪੈਰਾਂ ਦੇ ਨਾਲ ਆਪਣੇ ਅਕਸ ਦੀ ਫੋਟੋ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਤੂੰ। ਤੈਨੂੰ ਉੱਥੇ ਰੋਕਿਆ ਸੇਵਾਦਾਰਾਂ ਨੇ ਜੀ ਜੀ ਕਿ ਬੀਬੀ ਜੀ ਇਹੋ ਜਿਹਾ ਕੁਛ ਨਾ ਕਰੋ, ਅੰਦਰ ਜਾ ਕੇ ਮੱਥਾ ਟੇਕੋ। ਫਿਰ ਕਹਿੰਦੇ ਕਿ ਤੂੰ 21 ਤਰੀਕ ਦੀ ਬਜਾਏ 20 ਤਰੀਕ ਨੂੰ ਕਹਿ ਰਹੀ ਹੈ ਕਿ ਮੈਂ ਸੇਵਾ ਵੀ ਨਿਭਾਈ ਤੇ ਮੈਂ ਮੱਥਾ ਵੀ ਟੇਕਿਆ। ਕਹਿੰਦੇ ਬਿਲਕੁਲ ਟੇਕਿਆ। ਸ਼੍ਰੋਮਣੀ ਕਮੇਟੀ ਕਹਿੰਦੀ ਹਾਂ ਤੁਸੀਂ 20 ਤਰੀਕ ਨੂੰ ਮੱਥਾ ਵੀ ਟੇਕਿਆ ਤੇ ਸੇਵਾ ਵੀ ਨਿਭਾਈ, ਪਰ ਇਹਦਾ ਮਤਲਬ ਇਹ ਥੋੜਾ ਅਧਿਕਾਰ ਮਿਲਦਾ ਕਿ ਅਗਲੇ ਦਿਨ ਆ ਕੇ ਜੋ ਮਰਜ਼ੀ ਕਰ ਲਓ। ਫਿਰ ਅਗਲੇ ਦਿਨ ਤਾਂ ਆ ਕੇ ਤੁਸੀਂ ਮੱਥਾ ਵੀ ਨਹੀਂ ਟੇਕਿਆ, ਇਹਦਾ ਤੁਸੀਂ ਉਸ ਦਿਨ ਤਾਂ ਆਏ ਉਹ ਕੰਮ ਕਰਨ ਸੀਗੇ। ਸੋ ਇਹ ਸਾਰੇ ਪਹਿਲੂਆਂ ਤੇ ਸ਼੍ਰੋਮਣੀ ਕਮੇਟੀ ਕਹਿੰਦੀ ਕਿ ਅਸੀਂ ਆਪਣੀ ਉਸ ਲਾਈਨ ਤੇ ਖੜੇ ਹਾਂ ਕਿ ਅਸੀਂ ਕੋਈ ਮੰਦਾ ਬੋਲ ਨਹੀਂ ਬੋਲ ਰਹੇ, ਕੋਈ ਉਸ ਦੇ ਬਾਰੇ ਗਲਤ ਟਿੱਪਣੀ ਨਹੀਂ ਕਰ ਰਹੇ। ਜੇ ਕੋਈ ਬੋਲ ਰਿਹਾ ਤਾਂ ਬੀਬੀ ਨੂੰ ਅਧਿਕਾਰ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ, ਹੈਨਾ, ਤੇ ਅਸੀਂ ਤਾਂ ਉਹਦੀ ਗ੍ਰਿਫਤਾਰੀ ਦੀ ਮੰਗ ਕਰਾਂਗੇ। ਪਰ ਬੀਬੀ ਪੜਾਅ ਇੱਕ ਡਿੰਗ ਅੱਗੇ ਪੱਟੀ ਜਾਂਦੀ ਹੈ। ਮਾਫੀ ਤੋਂ ਸ਼ੁਰੂ ਹੋ ਕੇ ਉਹ ਮਤਲਬ ਬਦਲ ਦੱਸਣ ਲੱਗ ਪਈ, ਇਹਨਾਂ ਘਟਨਾਵਾਂ ਨੂੰ ਜਸਟੀਫਾਈ ਕਰਨ ਲੱਗ ਪਈ, ਤੇ ਹੁਣ ਉਹ ਸਿੱਧੀਆਂ ਧਮਕੀਆਂ ਤੇ ਆ ਗਈ। ਤੇ ਉਹਨੇ ਸਪਸ਼ਟ ਕਿਹਾ, ਕਹਿੰਦੀ ਕਿ ਜੇ ਸ਼੍ਰੋਮਣੀ ਕਮੇਟੀ ਨੇ FIR ਵਾਪਸ ਨਾ ਲਈ ਫਿਰ ਮੈਂ ਲੀਗਲ ਟੀਮ ਰਾਹੀਂ ਨਜਿੱਠੂਗੀ, ਮੇਰੇ ਕੋਲ ਲੀਗਲ ਟੀਮ ਹੈਗੀ ਆ। ਸੋ ਇਸ ਲਈ ਦਾ ਮਤਲਬ ਬੀਬੀ ਨੂੰ ਕੋਈ ਰਾਜਨੀਤਿਕ ਆਸ਼ੀਰਵਾਦ ਤਾਂ ਨਹੀਂ ਮਿਲਦਾ ਜਾ ਰਿਹਾ ਜਿਹਦੇ ਲਈ ਉਹਦੇ ਐਡੇ ਬੜੇ ਹੌਸਲੇ ਹੁੰਦੇ ਜਾ ਰਹੇ ਨੇ। ਤੇ ਸ਼੍ਰੋਮਣੀ ਕਮੇਟੀ ਕਹਿੰਦੀ ਉਹ ਤਾਂ ਇਹ ਪ੍ਰਚਾਰ ਕਰਨ ਲੱਗੀ ਸੋਸ਼ਲ ਮੀਡੀਆ ਤੇ ਕਿ ਗੁਰੂ ਘਰ ਜਾਣੋ ਹਟੋ, ਨਾ ਜਾਓ। ਕਹਿੰਦੇ ਉਹ ਇਹੋ ਜਿਹੀਆਂ ਚੀਜ਼ਾਂ ਪੋਸਟਾਂ ਪਾ ਰਹੀ ਆ। ਸੋ ਇਸ ਲਈ ਇੱਥੇ ਇਹੋ ਜਿਹੇ ਮੁੱਦਿਆਂ ਦਾ ਜ਼ਿਆਦਾ ਪ੍ਰਸਾਰਾ ਹੋਣਾ ਵੀ ਕਿਸੇ ਧਿਰ ਲਈ ਹਿਤਕਾਰੀ ਨਹੀਂ ਹੈ। ਇਸ ਮੁੱਦੇ ਦਾ ਸੋਸ਼ਲ ਮੀਡੀਆ ਰਾਹੀਂ ਜ਼ਿਆਦਾ ਖਿਲਾਰਾ ਪੈਣਾ ਸ਼ੁਭ ਨਹੀਂ ਆ ਜੀ। ਸੋ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਇਸ ਪਹਿਲੂ ਤੇ ਗੰਭੀਰਤਾ ਨਾਲ ਅਗਾਂਹ ਵੱਧ ਕੇ ਇਹ ਇਕੱਲੇ FIR ਤੱਕ ਨਹੀਂ, ਇਸ ਮਸਲੇ ਤੇ ਆਉਣਾ ਪਊਗਾ ਕਿ ਭਾਈ ਇਹਨੂੰ ਸੋਸ਼ਲ ਮੀਡੀਆ ਤੇ ਫੈਲਾਉਣੋਂ ਵੀ ਰੋਕੋ। ਕੁਝ ਆਪਣੇ ਭਾਈਚਾਰੇ ਦੀ ਜ਼ਿੰਮੇਵਾਰੀ ਬਣਦੀ ਆ ਤੇ ਉਧਰ ਬੀਬੀ ਵਾਲੇ ਪਾਸੇ ਤੱਕ ਵੀ ਪਹੁੰਚ ਕਰਨ ਦੀ ਲੋੜ ਹੈ। ਤੇ ਦੂਸਰਾ ਫਿਰ ਕਾਨੂੰਨ ਨੂੰ ਆਪਣੀ ਕਾਰਵਾਈ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਜੀ ਜੀ ਦੇਖੋ ਗੱਲ ਇਹ ਹੈ ਕਿ ਇੱਕ ਤਾਂ ਚੋਰੀ ਉੱਤੋਂ ਸੀਨਾ ਜ਼ੋਰੀ ਵਾਲੀ ਗੱਲ ਹੈ ਕਿ ਇੱਕ ਤਾਂ ਤੁਸੀਂ ਅਧਿਆਤਮਿਕ ਤੌਰ ਤੇ ਕੋਈ ਗਲਤੀ ਕੀਤੀ ਹੈ ਤੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਿੱਦਾਂ ਦੂਜਾ ਤੁਸੀਂ ਕਿਹਾ ਕਿ ਇਹ ਤਾਂ ਬਈ ਜੀ ਮੈਂ ਤਾਂ ਕਾਨੂੰਨੀ ਤਰੀਕੇ ਨਾਲ ਨਜਿੱਠੂ। ਕਾਨੂੰਨੀ ਤਰੀਕੇ ਨਾਲ ਨਜਿੱਠਣ 'ਚ ਕਿਹੜਾ ਤੁਸੀਂ ਅਦਾਲਤ ਵੱਲੋਂ ਕੋਈ ਦੋਸ਼ੀ ਕਰਾਰ ਦਿੱਤੇ, ਇਹ ਤਾਂ ਧਾਰਮਿਕ ਅਦਾਲਤ ਦਾ ਮਾਮਲਾ ਜੀ। ਤੇ 50% ਭਾਰਤੀ ਕਹਿੰਦੇ ਆਲਸੀ ਹੋ ਚੁੱਕਿਆ। ਆਪਾਂ ਨੂੰ ਖਬਰਾਂ ਸੁਣ ਕੇ ਗਾਲਾਂ ਜ਼ਰੂਰ ਕੱਢਣਗੇ ਸ਼ਰਮਾ ਜੀ ਕਈ ਬੰਦੇ। ਨਹੀਂ, ਗਾਲਾਂ ਨਹੀਂ ਕੱਢਦੇ ਲੋਕ। ਉਹਨਾਂ ਨੂੰ ਪਤਾ ਹੈ ਕਿ ਇਹ ਮਸਲਾ ਕੀ ਹੈ ਜੀ। ਇਹ ਮਸਲਾ ਹੈਗਾ ਕਿ ਅਸੀਂ ਸਰੀਰਕ ਕਸਰਤਾਂ ਛੱਡ ਗਏ। ਠੀਕ ਹੈ ਜੀ। ਅਸੀਂ ਸਰੀਰਕ ਤੌਰ ਤੇ ਮਤਲਬ ਮਿਹਨਤ ਕਰਨੀ ਛੱਡ ਗਏ, ਕਿਉਂਕਿ ਅੱਜ ਮਸ਼ੀਨੀ ਯੁੱਗ ਹੈ ਤੇ ਮਸ਼ੀਨੀ ਯੁੱਗ ਤੋਂ ਵੀ ਅੱਗੇ ਹੁਣ ਤਕਨੀਕੀ ਯੁੱਗ ਹੈ ਨਾ। ਸੋ ਇਸ ਲਈ ਜਿਹੜਾ ਕੰਮ ਕਦੇ ਪੈਦਲ ਤੁਰ ਕੇ, ਜਿਹੜਾ ਕੰਮ ਕਦੇ ਰੇੜਿਆਂ ਖੱਚਰਾਂ ਘੋੜਿਆਂ ਤੇ ਹੁੰਦਾ ਸੀ, ਹੈ ਨਾ, ਜਿਹੜਾ ਅਸੀਂ ਕਦੇ ਮਤਲਬ ਗੱਡਿਆਂ ਰਾਹੀਂ ਖੇਤ ਤੱਕ ਜਾਣਾ ਸੀ, ਪਸ਼ੂਆਂ ਦੇ ਮਗਰ ਜਾਣਾ ਸੀ, ਉਹ ਸਾਰੇ ਕੰਮ ਬੰਦ ਹੋ ਗਏ ਲਗਭਗ। ਹਾਂਜੀ ਹਾਂਜੀ, ਹੈ ਨਾ। ਉਹ ਸਾਰਾ ਕੁਛ ਮਸ਼ੀਨੀ ਤੇ ਆ ਗਿਆ। ਹੁਣ ਤਾਂ ਕੱਖ ਲੈਣ ਵੀ ਅਗਲਾ ਮੋਟਰਸਾਈਕਲ ਜਾਂ ਕਾਰ 'ਚ ਜਾਣ ਲੱਗ ਪਿਆ, ਹੈ ਨਾ। ਸੋ ਇਸ ਲਈ ਉਹ ਤਾਂ ਮੋਟਰਸਾਈਕਲ ਵਾਲੇ ਰੇੜੇ ਬਣਾ ਲਏ, ਜੇ ਹੋਰ ਨਹੀਂ ਤਾਂ ਜੇ ਰੇੜਾ ਹੀ ਰੱਖਣਾ ਹੈ। ਸੋ ਇਹ ਸਾਰੀ ਪ੍ਰਕਿਰਿਆ ਤੇ ਇੱਧਰ ਸ਼ਹਿਰੀਕਰਨ ਦੇ ਵਿੱਚ ਮਤਲਬ ਪਾਰਕ 'ਚ ਸੈਰ ਕਰਨ ਨੂੰ ਇਹ ਸੈਰ ਸਮਝਣ ਲੱਗ ਪਏ, ਹੈ ਨਾ, ਕਿ ਫੋਨ ਚਲਾ ਕੇ ਤੇ ਸੈਰ ਹੋ ਗਈ। ਸੋ ਇਹ ਇੱਕ ਸਰਵੇ ਹੋਇਆ ਜੀ, ਜਿਹੜਾ ਸਰਵੇ ਇਹ ਦੱਸਦਾ ਕਿ ਭਾਰਤ ਦੇ ਵਿੱਚ ਬਾਲਗ 50% ਆਬਾਦੀ, ਜਿੰਨੇ ਲੋਕ ਬਾਲਗ ਨੇ ਉਹਨਾਂ ਚੋਂ 50% ਆਬਾਦੀ ਆਲਸੀ ਹੈ। ਤੇ ਆਲਸੀ ਦੀ ਪਰਿਭਾਸ਼ਾ ਇਹਨਾਂ ਦੀ ਨਜ਼ਰ 'ਚ ਇਹ ਹੈ ਕਿ ਜੇ ਤੁਸੀਂ ਇੱਕ ਹਫ਼ਤੇ 'ਚ 150 ਮਿੰਟ, ਹਾਂਜੀ, ਹੈ ਨਾ, 150 ਮਿੰਟ ਤੁਸੀਂ ਮਤਲਬ ਤੇਜ਼ ਰਫ਼ਤਾਰ ਨਾਲ ਪੈਦਲ ਨਹੀਂ ਤੁਰਦੇ ਤਾਂ ਇਹਦਾ ਮਤਲਬ ਤੁਸੀਂ ਆਲਸੀ ਹੋ। ਜੇ ਹਫ਼ਤੇ 'ਚ ਤੁਸੀਂ 75 ਮਿੰਟ ਥੋੜੀ ਦੌੜ ਵਾਂਗ ਰੇਸ ਨਹੀਂ ਲਾਉਂਦੇ ਤਾਂ ਤੁਸੀਂ ਆਲਸੀ ਹੋ। ਇਸ ਪਰਿਭਾਸ਼ਾ ਤਹਿਤ 50% ਬਾਲਗ ਭਾਰਤੀ ਆਲਸੀ ਨੇ। ਤੇ ਇਹਦੇ ਵਿੱਚ ਉਹ ਕਹਿੰਦੇ ਜੀ 57% ਬੀਬੀਆਂ ਆਉਂਦੀਆਂ ਨੇ ਤੇ 42% ਬੰਦੇ ਆਉਂਦੇ ਨੇ, ਜਦੋਂ ਕਿ ਘਰੇਲੂ ਤੌਰ ਤੇ ਸਭ ਤੋਂ ਵੱਧ ਤੁਰ ਫਿਰ ਕੇ ਕੰਮ ਕਰਨ 'ਚ ਬੀਬੀਆਂ ਹੀ ਨੇ, ਹੈ ਨਾ। ਵੱਧ ਸਰੀਰਕ ਮਿਹਨਤ ਕਰਨ ਵਾਲੇ ਮਾਮਲੇ ਦੇ ਵਿੱਚ ਬੀਬੀਆਂ ਨੇ, ਘਰੇਲੂ ਪੱਖ ਤੋਂ ਜੇਕਰ ਦੇਖੀਏ, ਹੈ ਨਾ। ਪਰ ਜਦੋਂ ਓਵਰਆਲ ਇਸ ਪ੍ਰਕਿਰਿਆ 'ਚੋਂ ਦੇਖਦੇ ਆ, ਫਿਟਨੈਸ ਵਾਲੀ ਪ੍ਰਕਿਰਿਆ 'ਚੋਂ, ਤਾਂ ਉਹਦੇ ਵਿੱਚ ਉਹ ਕਹਿੰਦੇ ਸੈਰ ਲਈ, ਭੱਜ ਨੱਠ ਲਈ, ਪੈਦਲ ਤੁਰਨ ਲਈ ਉਹ ਵੀ ਤਿਆਰ ਨਹੀਂ।
ਸੋ ਇਸ ਲਈ ਕਹਿੰਦੇ 57% ਬਾਲਗ ਬੀਬੀਆਂ ਤੇ 42% ਬੰਦੇ ਕਹਿੰਦੇ ਆਲਸੀ ਹੋ ਗਏ, ਤੇ ਉਹਦਾ ਨਤੀਜਾ ਇਹ ਆ ਕਿ ਲਗਾਤਾਰ ਸ਼ੂਗਰ ਦੇ ਮਰੀਜ਼ ਵੱਧ ਰਹੇ ਨੇ, ਤੇ 2030 ਤੱਕ 60% ਬਾਲਗ ਲੋਕ ਭਾਰਤ ਦੇ ਵਿੱਚ ਸ਼ੂਗਰ ਦੇ ਮਰੀਜ਼ ਹੋਣਗੇ। ਜੀ ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਵੀ ਜਦੋਂ ਮੇਰੇ ਮਾਂ-ਬਾਪ ਬਿਸਤਰ ਤੇ ਬੈਠੇ ਹੋਣ, ਜ਼ਿੰਦਗੀ ਦੇ ਹਾਸੇ ਨਾ ਗਵਾਚਣ, ਅੱਜ ਉਹਨਾਂ ਦੀ ਅੱਖਾਂ 'ਚ ਅੱਥਰੂ ਨਾ ਆਵੇ।